ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰੀਆ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਨੈਂਟਨ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ ਜੇਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਵੀ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਿਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਨੰਬਰ ਹੈ 209-277-0113 ਤੇ ਲੋਕੇਸ਼ਨ ਹੈ ਸੈਂਟਾਨੇਲਾ ਦੀ। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲੇ ਜੀਤ ਟਵਾਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਆ 559-800-0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559-905-2575 ਤੇ ਗੱਲ ਕੀਤੀ ਜਾ ਸਕਦੀ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਮਿੰਟੂ ਜੀ ਕਿਸਾਨੀ ਤੋਂ। ਖਰਾਬ ਮੌਸਮ ਨੇ ਇੱਕ ਵਾਰ ਫਿਰ ਕਿਸਾਨਾਂ ਦੇ ਸੁਪਨੇ ਝੰਬ ਕੇ ਰੱਖ ਦਿੱਤੇ ਆ ਜੀ ਬਿਲਕੁਲ, ਸੁਪਨਿਆਂ ਦਾ ਝੰਬੇ ਜਾਣਾ ਬਹੁਤ ਨੁਕਸਾਨਦਾਇਕ ਹੁੰਦਾ ਹੈ। ਵੈਸੇ ਦੇਖੋਗੇ ਤਾਂ ਇਹ ਲਗਾਤਾਰ ਹੀ ਹੈ ਹੁਣ ਇਸ ਵੇਲੇ ਤੇ ਲਗਾਤਾਰਤਾ, ਕਿਉਂਕਿ ਜਿਹੜਾ ਮੌਸਮ ਆ ਕਲਾਈਮੇਟ ਚੇਂਜ ਜਿਹਨੂੰ ਆਪਾਂ ਆਨੇ ਆ, ਉਹਨੇ ਪਿਛਲੀ ਵਾਰੀ ਕੀ ਕੀਤਾ ਕਿ ਕਣਕ ਦਾ ਝਾੜ ਜਿਹੜਾ ਉਹ ਘਟਾ ਦਿੱਤਾ। ਹੁਣ ਕਣਕ ਦਾ ਝਾੜ ਜਿਹੜਾ ਹੈ ਉਹ ਜਦੋਂ ਘਟੂਗਾ, ਜ਼ਰਾ ਜੀ ਗੱਲ ਹੈ ਕਿ ਉਦੋਂ ਵੀ ਆਰਥਿਕਤਾ ਪ੍ਰਭਾਵਿਤ ਹੋਏਗੀ। ਫਿਰ ਉਸ ਤੋਂ ਬਾਅਦ ਥੋੜੀ ਬਹੁਤੀ ਮੂੰਗੀ ਬੀਜੀ ਲੋਕਾਂ ਨੇ, ਉਹ ਵੀ ਸਭ ਨੂੰ ਪਤਾ ਹੀ ਹੈ ਕਿ ਕਿਸ ਭਾਅ ਗਈ ਆ। ਫਿਰ ਉਸ ਤੋਂ ਬਾਅਦ ਹੁਣ ਜੇ ਤੁਸੀਂ ਵੇਖੋਗੇ ਗੰਨੇ ਵਾਲੇ ਹਾਲੇ ਰੋਂਦੇ ਪਏ ਨੇ ਕਿ ਸਾਡਾ ਬਕਾਇਆ ਖਲੋਤਾ, ਤਾਂ ਝੋਨੇ ਵਾਲੇ ਵੀ ਰਗੜੇ ਗਏ। ਨਾਲ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਨਰਮੇ ਵਾਲਿਆਂ ਦਾ, ਕਿਉਂਕਿ ਨਰਮੇ ਖਿੜੇ ਪਏ ਸਨ, ਚੋਣੀਆਂ ਵੀ ਲੱਗੀਆਂ ਪਈਆਂ ਸੀ, ਪਰ ਐਨ ਮੌਕੇ ਤੇ ਜਦੋਂ ਮੀਂਹ ਵਰ ਗਿਆ ਹੁਣ ਨਰਮੇ ਵੀ ਝੰਬੇ ਗਏ। ਤਾਂ ਇਹਦਾ ਮਤਲਬ ਹੈ ਕਿ ਸਾਰੇ ਹੀ ਨੁਕਸਾਨੇ ਜਾ ਰਹੇ। ਔਰ ਕਲਾਈਮੇਟ ਚੇਂਜ ਐਸਾ ਹੈ ਕਿ ਹੁਣ ਜੇ ਤੁਸੀਂ ਦੇਖੋਗੇ ਤਾਂ ਇੱਧਰ ਸਤੰਬਰ ਦਾ ਆਖਰੀ ਪੜਾਅ ਚੱਲਦਾ ਹੈ। ਸਤੰਬਰ ਮਹੀਨਾ ਐ ਬਿਲਕੁਲ ਕਹਿ ਲਓ ਕਿ ਆਖਰੀ ਦਿਨਾਂ ਦੇ ਵਿੱਚ ਆ, ਬਾਵਜੂਦ ਇਹਦੇ ਇੱਥੇ ਝੜੀਆਂ ਲੱਗ ਰਹੀਆਂ ਨੇ। ਤਾਂ ਹੁਣ ਤੁਸੀਂ ਇਹ ਦੇਖੋ ਕਿ ਭਾਦਰੋਂ ਜਾਂ ਸੌਣ ਉਹਦੇ ਵਿੱਚ ਤਾਂ ਝੜੀਆਂ ਠੀਕ ਹੈ, ਕਦੇ ਲੱਗ ਜਾਂਦੀਆਂ, ਪਰੰਤੂ ਹੁਣ ਸੌਣ ਦੇ ਵਿੱਚ ਐਤਕੀ ਥੋੜੇ ਜਿਹੇ ਮੀਂਹ ਪਏ, ਭਾਦਰੋਂ ਸੁੱਕਾ ਚਲੇ ਗਿਆ। ਜ਼ਿਆਦਾਤਰ ਪੰਜਾਬ 'ਚ ਮੀਂਹ ਨਹੀਂ ਪਿਆ, ਪਰ ਐਨ ਮੌਕੇ ਤੇ ਜਦੋਂ ਮਾਨਸੂਨ ਵਾਪਸ ਹੋਣਾ ਹੁੰਦਾ ਉਸ ਵੇਲੇ ਇੰਨਾ ਜ਼ਿਆਦਾ ਵਰਿਆ ਮਾਨਸਾ, ਮੁਕਤਸਰ, ਮੋਹਾਲੀ, ਜੇ ਫਤਿਹਗੜ੍ਹ ਸਾਹਿਬ, ਪਟਿਆਲਾ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤੇ ਬਹੁਤ ਨੁਕਸਾਨ ਹੋਇਆ ਵਾ। ਤਰਨਤਾਰਨ, ਤਾਂ ਇਹ ਐਸੇ ਜ਼ਿਲ੍ਹੇ ਨੇ ਜਿਨ੍ਹਾਂ ਦਾ ਹੁਣ ਕੁੱਲ ਰਕਬਾ ਜਿਹੜਾ ਉਹ ਇਸ ਵੇਲੇ ਤਕਰੀਬਨ 4.25 ਲੱਖ ਕਿੱਲਾ ਬਣਦਾ ਹੈ। ਇੱਕ ਅੰਦਾਜ਼ਾ ਮੋਟੇ ਤੌਰ ਤੇ ਕਿ ਇਹ ਸਾਰਾ ਜਿਹੜਾ ਨੁਕਸਾਨ ਹੈ ਹੋ ਚੁੱਕਾ ਵਾ। ਹੁਣ ਉਹਦੇ ਚ ਕੀ ਹੈ ਕਿ ਜਿਵੇਂ ਹੁਣ ਦੁਆਬੇ ਚ ਚਲੇ ਜਾਓਗੇ, ਦੁਆਬੇ ਚ ਅਗੇਤਾ ਆਲੂ ਲਾਉਣ ਵਾਲੇ ਵੀ ਰਗੜੇਗਾ। ਤਾਂ ਇਹ ਇੱਕ ਬੜੀ ਵੱਡੀ ਵਿਪਤਾ ਹੈ ਪੰਜਾਬ ਵਾਸਤੇ ਕਿ ਜਿਵੇਂ ਹੁਣ ਆਲੂ ਵਾਲਾ ਵੀ ਰਗੜਿਆ ਗਿਆ, ਫਿਰ ਕਣਕ ਵਾਲਾ ਉਹ ਤਾਂ ਸਾਰੇ ਹੀ ਹੈ, ਉਹ ਤਾਬੇ ਨਹੀਂ ਆਇਆ, ਤਾਂ ਉੱਤੋਂ ਆ ਕੇ ਝੋਨੇ ਦਾ ਨੁਕਸਾਨ ਹੋ ਗਿਆ ਜਾਂ ਨਰਮੇ ਦਾ ਨੁਕਸਾਨ ਹੋ ਗਿਆ। ਉਹਦੇ ਨਾਲ ਕੀ ਹੈ ਕਿ ਇੱਕ ਤਾਂ ਸਾਡੀ ਡਾਈਵਰਸੀਫਿਕੇਸ਼ਨ ਵੱਲ ਜਿਹੜੀ ਕੋਸ਼ਿਸ਼ ਹੈ ਉਹ ਪ੍ਰਭਾਵਿਤ ਹੋਏਗੀ। ਦੂਜੀ ਚੀਜ਼ ਇਹ ਆ ਕਿ ਜੇ ਮੰਨ ਲਓ ਇਹ ਕਲਾਈਮੇਟ ਚੇਂਜ ਇਸੇ ਤਰ੍ਹਾਂ ਹੀ ਅਸਰ ਪਾਉਂਦਾ ਰਿਹਾ, ਬਹੁਤ ਸਾਰੇ ਛੋਟੇ ਕਿਸਾਨ ਜਾਂ ਤੇ ਜ਼ਿੰਦਗੀ ਚੋਂ ਹੀ ਬਾਹਰ ਹੋ ਜਾਣਗੇ, ਜ਼ਿੰਦਗੀ ਦੀ ਖੇਡ ਚੋਂ ਬਾਹਰ ਹੋ ਜਾਣਗੇ, ਜਾਂ ਖੇਤੀ ਚੋਂ ਬਾਹਰ ਹੋ ਜਾਣਗੇ। ਕਿਉਂਕਿ ਇੱਕ ਦੋ ਸਮੇਂ ਮਾਰ ਹੋ ਜਾਂਦੀ ਹੈ ਤਾਂ ਜ਼ਿੰਦਗੀ ਤਹਿਸ ਨਹਿਸ ਹੋ ਜਾਂਦੀ ਹੈ ਛੋਟੇ ਕਿਸਾਨ ਦੀ। ਤਾਂ ਇੱਥੇ ਹੁਣ ਦੂਸਰਾ ਲਗਾਤਾਰ ਠੀਕ ਹੈ, ਇਹਨਾਂ ਨੇ ਹੁਕਮ ਦਿੱਤੇ ਨੇ ਗਿਰਦੌਰੀ ਕਰਾਉਣ ਦੇ ਕਿ ਅਸੀਂ ਗਿਰਦੌਰੀ ਕਰਾਵਾਂਗੇ, ਪਰ ਉਹ ਆਪਾਂ ਨੂੰ ਪਤਾ ਹੈ ਕਿ ਜਿਹਨੂੰ ਮੁਆਵਜ਼ਾ ਮਿਲਿਆ ਉਹਨੂੰ ਕੋਈ 5-7 ਹਜ਼ਾਰ ਮਿਲ ਜਾਏਗਾ, ਜਿਹੜਾ ਰਹਿ ਗਿਆ ਸੋ ਰਹਿ ਗਿਆ, ਜਿਹੜਾ ਲੈ ਗਿਆ ਸੋ ਲੈ ਗਿਆ। ਪਰੰਤੂ ਇਹ ਜਿਹੜੇ ਨੁਕਸਾਨ ਹੈ ਇਹਦੀ ਭਰਪਾਈ ਕਿਵੇਂ ਕੀਤੀ ਜਾ ਸਕਦੀ ਹੈ, ਕਿਉਂਕਿ ਕਲਾਈਮੇਟ ਚੇਂਜ ਇਕੱਲਾ ਪੰਜਾਬ ਤੇ ਸੂਤ ਨਹੀਂ ਕਰ ਸਕਦਾ, ਤੇ ਸਾਰੀ ਦੁਨੀਆ ਦਾ ਹੀ ਵਿਗਾੜ ਆ। ਤਾਂ ਉਹਦੇ ਵਾਸਤੇ ਆ ਕਿ ਕਿਸਾਨੀ ਜਿਹੜੀ ਸਾਡੀ ਮਾੜੀ ਮੋਟੀ ਇਕਨੋਮੀ ਨੂੰ ਖਿੱਚੀ ਫਿਰਦੀ ਆ, ਇਹਨੂੰ ਬਚਾਉਣ ਵਾਸਤੇ ਹੁਣ ਕੀ ਕੀਤਾ ਜਾ ਸਕਦਾ ਆ। ਕੀ ਕੋਈ ਫਸਲੀ ਬੀਮਾ
ਸਕੀਮ ਅਸੀਂ ਆਪਣੇ ਪੱਧਰ ਤੇ ਲਾਂਚ ਕਰ ਸਕਦੇ ਹਾਂ ਜਾਂ ਕੋਈ ਕਾਰਪੋਰੇਸ਼ਨ ਬਣਾ ਸਕਦੇ ਹਾਂ। ਇਸ ਦਿਸ਼ਾ ਵੱਲ ਵਧਣਾ ਚਾਹੀਦਾ ਹੈ। ਇਹ ਜੁਮਲੇਬਾਜ਼ੀਆਂ ਨਾਲ ਕੰਮ ਨਹੀਂ ਚੱਲਣਾ। ਇਹ ਕੋਈ ਲਤੀਫੇ ਸੁਣਾ ਕੇ ਮਸਲਾ ਹੱਲ ਨਹੀਂ ਹੋਣਾ। ਇਹਦੇ ਤੇ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਘੋਖ ਪੜਤਾਲ ਕਰਨੀ ਪਏਗੀ ਕਿ ਅਸੀਂ ਕੀ ਕਰ ਸਕਦੇ ਤੇ ਉਸ ਤੋਂ ਬਾਅਦ ਫਿਰ ਅੱਗੇ ਚੱਲਣਾ ਪਵੇਗਾ, ਵਧਣਾ ਪਵੇਗਾ। ਨਹੀਂ ਤਾਂ ਡੁੱਬ ਜਾਓਗੇ, ਪਹਿਲਾਂ ਹੀ ਡੁੱਬੇ ਪਏ ਹੋ। ਠੋਡੀ ਤੱਕ ਪਾਣੀ ਆ ਤੁਹਾਡੇ, 4 ਉਂਗਲਾਂ ਤਾਂ ਹੋ ਗਿਆ ਤੇ ਸਾਹ ਵੀ ਆਉਣ ਤੋਂ ਤੁਸੀਂ ਜਾਂਦੇ ਲੱਗੋਗੇ। ਜੀ ਵਿਧਾਨ ਸਭਾ ਦੇ ਸਪੈਸ਼ਲ ਇਜਲਾਸ ਦੀ ਗੱਲ ਕਰੀਏ ਮਿੰਟੂ ਜੀ, ਕੱਲ ਨੂੰ ਹੁਣ ਹੋਣਾ ਵਿਧਾਨ ਸਭਾ ਦਾ ਇਜਲਾਸ ਇਹ? ਹਾਂਜੀ, ਭਲਕੇ ਇਜਲਾਸ ਹੋਏਗਾ ਤਾਂ ਇਜਲਾਸ ਲਈ ਪ੍ਰਵਾਨਗੀ ਮਿਲ ਗਈ ਹੈ, ਜਿਹਦੇ ਕਰਕੇ ਬੜਾ ਜ਼ੋਰ ਲੱਗਾ ਪਿਆ ਸੀਗਾ। ਇੱਕ ਪਾਸੇ ਸਰਕਾਰ, ਦੂਸਰੇ ਪਾਸੇ ਗਵਰਨਰ। ਤਾਂ ਸਭ ਨੇ ਦੇਖਿਆ ਹੀ ਹੈ ਕਿ ਗਵਰਨਰ ਨੇ ਤਾਂ ਆਰਟੀਕਲ ਵੀ ਲਿਖ ਕੇ ਭੇਜ ਦਿੱਤੇ ਸਨ ਕਿ 167 ਤੇ 168 ਪੜ੍ਹ ਲਿਆ ਕਰੋ, ਤੇ ਨਾਲ ਕਿਹਾ ਸੀਗਾ ਤੁਹਾਡੇ ਕਾਨੂੰਨੀ ਸਲਾਹਕਾਰ ਠੀਕ ਨਹੀਂ ਜਾਪਦੇ। ਤਾਂ ਦੇਖੋ ਗੱਲ ਕੀ ਹੈ ਕਿ ਭਗਵੰਤ ਮਾਨ ਜੀ ਜਿਸ ਤਰੀਕੇ ਦੇ ਨਾਲ ਚੱਲਦੇ ਨੇ ਉਹ ਕਈ ਵਾਰ ਬਹੁਤ ਕਾਹਲੀ ਕਰ ਜਾਂਦੇ ਆ। ਉਹਨਾਂ ਨੇ ਕਹਿ ਦਿੱਤਾ ਕਿ 75 ਸਾਲ ਹੋ ਗਏ, ਅਸੀਂ ਤੇ ਏਦਾਂ ਕਦੇ ਵੇਖਿਆ ਨਹੀਂ ਸੀਗਾ ਕਿ ਤੁਸੀਂ ਬਈ ਇਹ ਸਾਰਾ ਕੁਝ ਸਾਡੇ ਤੋਂ ਮੰਗ ਲਵੋ, ਮਤਲਬ ਕਿ ਸਾਨੂੰ ਬਿਜ਼ਨਸ ਏਜੰਡਾ ਜਿਹੜਾ ਉਹ ਦੱਸਣਾ ਪਵੇ। ਤਾਂ ਰਾਜਪਾਲ ਨੇ 167 ਤੇ 168 ਆਰਟੀਕਲ ਲਿਖ ਕੇ ਦੇ ਦਿੱਤੇ ਕਿ ਇਹਨਾਂ ਨੂੰ ਪੜੋ। ਜਿਹੜਾ ਇਹਨਾਂ ਨੂੰ ਜਦੋਂ ਪੜੋਗੇ ਨਾ ਤੇ ਫਿਰ ਥੋੜਾ ਜਿਹਾ ਤੁਹਾਨੂੰ ਚਾਨਣ ਹੋ ਜਾਏਗਾ। ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਆਪਣਾ ਜਿਹੜਾ ਬਿਜ਼ਨਸ ਏਜੰਡਾ ਹੈ ਉਹ ਭੇਜ ਦਿੱਤਾ ਗਵਰਨਰ ਹਾਊਸ ਨੂੰ, ਤਾਂ ਉਹਨਾਂ ਨੇ ਪ੍ਰਵਾਨਗੀ ਦੇ ਦਿੱਤੀ। ਇਹਨਾਂ ਤੇ ਰੌਲਾ ਸੀਗਾ ਕਿ ਜੇ ਹਾਈ ਗੱਲਾਂ ਪਹਿਲਾਂ ਸੋਚ ਸਮਝ ਕੇ ਕੀਤੀਆਂ ਹੁੰਦੀਆਂ ਤੇ ਇੱਥੋਂ ਤੱਕ ਗੱਲ ਜਾਂਦੀ ਨਾ। ਪਰ ਹੁਣ ਵੇਖਣਾ ਇਹ ਹੋਏਗਾ, ਕਿਉਂਕਿ ਵੇਖੋ ਜਿਹੜਾ ਬਿਜ਼ਨਸ ਇਹਨਾਂ ਨੇ ਭੇਜਿਆ ਵਾ ਕਿ ਉਹਦੇ ਚ ਕੀ ਹੁੰਦਾ ਹੈ ਕਿ ਜਿੱਦਾਂ ਲਾ ਲਓ ਵੀ ਆ ਫਲਾਂ ABC 3 ਮੁੱਦੇ ਹੈ ਜੀ ਸਾਡੇ, ਇਹਦੇ ਤੇ ਅਸੀਂ ਸਪੈਸ਼ਲ ਇਜਲਾਸ ਸੱਦ ਰਹੇ ਹਾਂ। ਤਾਂ ਉਹ ਸੱਦਿਆ ਤਾਂ ਚਲੋ ਉਸੇ ਲਈ ਜਾਂਦਾ ਹੁੰਦਾ, ਪਰ ਕੀ ਹੁਣ ਉਹਦੇ ਵਿੱਚ ਆਪਣੀ ਤਾਕਤ ਦਾ ਪ੍ਰਗਟਾਵਾ ਕਰਨ ਲਈ, ਇੱਕ ਇਹਦਾ ਵਿਖਾਵਾ ਕਰਨ ਲਈ ਕੀ ਇਹ ਚੱਲਦੀ ਕਾਰਵਾਈ ਦੇ ਵਿੱਚ ਕੋਈ ਮਤਾ ਲੈ ਆਊਗੇ? ਇਹ ਵੇਖਣਾ ਪਏਗਾ ਹੁਣ, ਕਿਉਂਕਿ ਗੱਲ ਤੇ ਭਰੋਸਗੀ ਮਤੇ ਤੋਂ ਸਟਾਰਟ ਹੋਈ ਸੀ ਨਾ। ਗੱਲ ਤੇ ਭਰੋਸਗੀ ਮਤੇ ਤੋਂ ਸਟਾਰਟ ਹੋਈ ਸੀ, ਜਾ ਕੇ ਹੁਣ ਮੁੱਕਣੀ ਪਤਾ ਨਹੀਂ ਕਿਹੜੀ ਥਾਂ। ਤਾਂ ਇਹਨਾਂ ਨੇ ਜਿਹੜੀ ਉਹ ਗੱਲ ਸਟਾਰਟ ਕੀਤੀ ਸੀ ਉਸ ਮੰਤਵ ਵਾਸਤੇ, ਜਿਸ ਮੰਤਵ ਵਾਸਤੇ ਇਹਨਾਂ ਨੇ ਪੂਰੇ ਜ਼ੋਰ ਲਾਏ ਨੇ, ਪੂਰੇ ਤਾਣ ਲਾਏ ਹੋਏ ਨੇ ਕਿ ਉਹਦੇ ਵਾਸਤੇ ਚੱਲਦੇ ਇਸ ਸੈਸ਼ਨ 'ਚ ਇਹ ਕੋਈ ਮਤਾ ਵਗੈਰਾ ਲਿਆਉਗੇ ਜਾਂ ਨਹੀਂ, ਇਹ ਵੇਖਣ ਵਾਲੀ ਗੱਲ ਹੋਏਗੀ। ਹਾਲਾਂਕਿ ਭਾਜਪਾ ਵਾਲੇ ਕਹਿੰਦੇ ਕਿ ਅਸੀਂ ਬਰੋਬਰ ਚਲਾਵਾਂਗੇ ਜਨਤਾ ਦਾ ਸਦਨ। ਤੋ ਅਮਨ ਅਰੋੜਾ ਹੱਸਦਾ ਪਿਆ ਸੀ, ਉਹ ਕਹਿੰਦਾ ਉਹਦੇ ਵਾਸਤੇ ਵੀ 3 ਚਾਹੀਦੇ, ਇੱਕ ਸਪੀਕਰ, ਇੱਕ ਸੱਤਾਧਾਰੀ ਤੇ ਇੱਕ ਚਾਹੀਦਾ ਵਿਰੋਧੀ ਧਿਰ, ਤੇ ਤੁਹਾਡੇ ਕੋਲ ਤੇ ਬੰਦੇ ਹੀ 2 ਨੇ ਸੁੱਖ ਨਾਲ, ਤੇ ਤੁਸੀਂ ਤੇ ਉਹ ਵੀ ਚਲਾ ਨਹੀਂ ਸਕਦੇ। ਖੈਰ ਇਹ ਹੁਣ ਤੀਰ ਕੱਲ ਨੂੰ ਕਿਹੜੇ ਕਿਹੜੇ ਚੱਲਦੇ ਨੇ, ਕਿਹਦੇ ਕਿਹਦੇ ਲੱਗਦੇ ਨੇ, ਇਹ ਵੇਖਣਾ ਹੋਏਗਾ। ਪਰ ਭਲਕੇ ਦੇ ਇਜਲਾਸ ਵਾਸਤੇ ਇੱਕ ਵਾਰੀ ਸਾਰਾ ਰਸਤਾ ਸਾਫ਼ ਆ। ਗਵਰਨਰ ਨੇ ਗ੍ਰੀਨ ਸਿਗਨਲ ਦੇ ਦਿੱਤਾ ਕਿ ਲਓ ਬਈ ਗੱਡੀ ਤੁਸੀਂ ਹੁਣ ਲਿਜਾ ਸਕਦੇ ਹੋ। ਜੀ ਅਗਲੀ ਗੱਲ ਕਰੀਏ ਮਿੰਟੂ ਜੀ ਕਮੇਟੀ ਦੀ। ਕਮੇਟੀ ਨੇ ਮਤਾ ਪਾ ਕੇ ਸੁਪਰੀਮ ਕੋਰਟ ਦਾ ਫੈਸਲਾ ਨਕਾਰ ਦਿੱਤਾ ਜੀ। ਦੇਖੋ ਇਹਨਾਂ ਨੇ ਬਿਲਕੁਲ ਮਤਾ ਪਾ ਕੇ ਤੇ ਸੁਪਰੀਮ ਕੋਰਟ ਦਾ ਫੈਸਲਾ ਨਕਾਰ ਦਿੱਤਾ ਜਾਂ ਰੱਦ ਕਰ ਦਿੱਤਾ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਰਿਵਿਊ ਵਾਸਤੇ ਕਾਹਦੇ ਲਈ ਜਾਓਗੇ ਸੁਪਰੀਮ ਕੋਰਟ? ਜਦੋਂ ਸੁਪਰੀਮ ਕੋਰਟ ਦਾ ਇੱਕ ਫੈਸਲਾ ਤੁਸੀਂ ਨਕਾਰ ਚੁੱਕੇ ਹੋ, ਕਰੋੜਾਂ ਰੁਪਈਆ, ਲੱਖਾਂ ਰੁਪਈਆ ਤੁਸੀਂ ਦੋਨਾਂ ਧਿਰਾਂ ਨੇ ਫੂਕਿਆ ਜਾ ਕੇ ਉੱਥੇ ਸੰਗਤ ਦਾ, ਕਾਨੂੰਨੀ ਲੜਾਈ ਲੜੀ ਹੈ, ਉਸ ਫੈਸਲੇ ਨੂੰ ਤੁਸੀਂ ਨਕਾਰ ਰਹੇ ਹੋ। ਹੁਣ ਇਹ ਕਹਿ ਦੇਣਾ ਕਿ RSS ਦਾ ਜੱਜ ਸੀਗਾ ਜੀ ਫਲਾਂ ਟਮਕਾ ਤੇ ਪਹਿਲਾਂ ਤੁਹਾਨੂੰ ਨਹੀਂ ਦੀਦਾ। ਹੁਣ ਨਜ਼ਰਸਾਨੀ ਵਾਸਤੇ ਜਦੋਂ ਤੁਸੀਂ ਲਿਜਾਓਗੇ, ਰਿਵਿਊ ਵਾਸਤੇ ਲੈ ਕੇ ਜਾਓਗੇ, ਤੇ ਜਾਣਾ ਤਾਂ ਫਿਰ ਸੁਪਰੀਮ ਕੋਰਟ 'ਚ ਹੈ। ਨਾਲੇ ਤੁਸੀਂ ਕਹਿੰਦੇ ਜੀ ਉੱਥੇ RSS ਦੇ ਬੰਦੇ ਬੈਠੇ ਨੇ, ਹੁਣ ਉੱਥੇ ਕੀ RSS ਵਾਲੇ ਜਿਹੜੇ ਆ ਉਥੋਂ ਨਿਕਲ ਜਾਣਗੇ? ਤਾਂ ਨਾਲੇ ਇਹ ਕਹੀ ਜਾਣਾ ਕਿ ਰਿਵਿਊ, ਮੈਨੂੰ ਸਮਝ ਨਹੀਂ ਆਉਂਦੀ ਕੁਝ ਸਟਾਂਸ ਇਹਨਾਂ ਦੇ ਬਿਲਕੁਲ ਕਹਿ ਲਓ ਕਿ ਬੜੇ ਅਜੀਬੋ ਗਰੀਬ ਜਿਹੇ, ਜਿਵੇਂ ਇਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਮਾਸਟਰ ਤਾਰਾ ਸਿੰਘ ਤੇ ਨਹਿਰੂ ਸਮਝੌਤੇ ਦਾ ਉਲੰਘਣ ਫਲਾਂ ਉਸ ਪੈਕਟ ਦਾ ਤੇ ਇਹਨਾਂ ਨੇ ਵਿਰੋਧ ਕੀਤਾ ਹੋਇਆ ਲਿਖਤੀ ਰੂਪ ਦੇ ਵਿੱਚ ਮਤਾ ਲਿਆ ਕੇ। ਉਹ ਕਿਤਾਬ ਦੇ ਵਿੱਚ, ਮਤੇ ਵਾਲੀ ਕਿਤਾਬ ਦੇ ਵਿੱਚ ਦਰਜ ਹੈਗਾ ਅੱਜ ਵੀ। ਤਾਂ ਸਮਝ ਨਹੀਂ ਆਉਂਦੀ। ਫਿਰ ਕਹਿੰਦੇ ਜੀ ਕਿ 84 ਦੇ ਘੱਲੂ ਘਾਰੇ ਵਾਂਗੂ ਇਹ ਕੌਮ ਤੇ ਹਮਲਾ ਹੈ। ਤਾਂ ਉਹ ਤੋਂ ਦੂਸਰੇ ਅਧਿਆਇ ਦਾ ਨਹੀਂ ਪਤਾ ਤੁਹਾਨੂੰ ਕਿ ਉਹਦਾ ਤੇ ਜਵਾਬ ਵੀ ਦੇ ਦਿੱਤਾ ਸੀਗਾ ਨਾ ਫਿਰ ਕੌਮ ਨੇ। ਤੁਹਾਡੀ ਕੌਮ ਨੇ ਉਹਦਾ ਜਵਾਬ ਵੀ ਦਿੱਤਾ ਜ਼ਰੂਰ, ਦੁਨੀਆ ਨੇ ਵੇਖਿਆ, ਉਹਦਾ ਖੁਰਾਕ ਸਾਰੀ ਦੁਨੀਆ ਨੇ ਸੁਣਿਆ ਸੀਗਾ। ਫਿਰ ਤੁਹਾਡੇ ਕੋਲ ਕੀ ਹੈ? ਤੁਸੀਂ ਫਿਰ ਉੱਥੇ ਹੀ ਸੁਪਰੀਮ ਕੋਰਟ 'ਚ ਤੁਹਾਡਾ ਇਹ ਜਵਾਬ ਆ।
ਜੇ ਏਡਾ ਵੱਡਾ ਹਮਲਾ ਕੌਮ ਤੇ ਤੁਹਾਡਾ ਜਵਾਬ ਇਹੀ ਹੈ ਕਿ ਜਿੱਥੋਂ ਤੁਸੀਂ ਕਹਿ ਰਹੇ ਹੋ ਕਿ ਹਮਲਾ ਹੋਇਆ ਉਥੇ ਫੇਰ ਚਲੇ ਗਏ ਲਿਆਓ ਜੀ ਸਾਨੂੰ ਇਨਸਾਫ ਦਿਓ। ਤਾਂ ਰਿਵਿਊ ਨਹੀਂ ਖੜਦੇ ਹੁੰਦੇ। ਖੁਦੇ ਵਕੀਲ ਨੇ, ਐਡਵੋਕੇਟ ਨੇ, ਧਾਮੀ ਸਾਹਿਬ, ਇਹਨਾਂ ਨੂੰ ਇਲਮ ਹੈ ਇਸ ਗੱਲ ਦਾ ਕਿ ਦੇਖੋ ਉੱਥੇ ਕਿੱਦਾਂ ਹੁੰਦਾ, ਜਿਹੜੇ ਰਿਵਿਊ ਪਟੀਸ਼ਨ 100 ਚੋਂ 1 ਬਦਲੀ ਜਾਂਦੀ ਹੁੰਦੀ ਆ, ਉਹ ਹੱਕ 'ਚ ਜਾਂਦੀ ਹੁੰਦੀ। ਅਦਰਵਾਈਜ਼ ਜਿਹੜੇ ਫੈਸਲੇ ਸੁਪਰੀਮ ਕੋਰਟ ਦੀ ਡਬਲ ਬੈਂਚ ਨੇ ਜਾਂ ਸੰਵਿਧਾਨਕ ਬੈਂਚ ਨੇ ਕਰ ਦਿੱਤੇ ਤੇ ਬਸ ਫਿਰ ਉਹ ਫਾਈਨਲ ਹੀ ਹੁੰਦੇ ਆ ਤਕਰੀਬਨ। ਤੋ ਇੱਕ ਪਾਸੇ ਕਹੀ ਜਾਣਾ ਕਿ ਨਜ਼ਰਸਾਨੀ ਵਾਸਤੇ ਜਾਵਾਂਗੇ, ਦੂਜੇ ਪਾਸੇ ਕਹਿਣਾ ਕਿ ਅਸੀਂ ਰੱਦ ਕਰਦੇ ਹਾਂ। ਚਲੋ ਇਹਨਾਂ ਦੀ ਬਈ ਪੰਥਕ ਪੋਲਿਟਿਕਸ ਆ, ਇਹਦੇ 'ਚ ਵੀ ਹੁਣ ਕਾਫੀ ਕੁਛ ਆ। ਅੱਜ ਦਾਦੂਵਾਲ ਸਾਹਿਬ ਵੀ ਬੋਲ ਰਹੇ ਸਨ ਕਿ ਬਈ ਸਾਨੂੰ ਲੜਨਾ ਨਹੀਂ ਚਾਹੀਦਾ, ਪਿਆਰ ਨਾਲ ਚੱਲਣਾ ਚਾਹੀਦਾ। ਉਹ ਤੇ ਇੱਥੋਂ ਤੱਕ ਕਹਿੰਦੇ ਆ ਕਿ ਕਿਸੇ ਵੀ ਐਕਟ ਦਾ ਉਲੰਘਣ ਨਹੀਂ ਹੋਇਆ। ਕੇਂਦਰੀ ਗੁਰਦੁਆਰਾ ਐਕਟ ਹੋਂਦ 'ਚ ਹੀ ਨਹੀਂ ਹੈਗਾ। ਜਿਹੜਾ 1925 ਵਾਲਾ ਐਕਟ ਆ ਉਹ ਇਸ ਤਰ੍ਹਾਂ ਦਾ ਕਿ ਸਟੇਟ ਅਸੈਂਬਲੀ ਦੁਆਰਾ ਹੀ ਅਡਾਪਟ ਕੀਤਾ ਗਿਆ ਤੇ ਗਾਂ ਜਾ ਕੇ ਪਾਕਿਸਤਾਨ 'ਚ ਵੀ ਬਣੇ, ਵੱਖਰੇ ਤੌਰ ਤੇ ਬੋਰਡ ਇੱਥੇ ਵੀ ਬਣੇ, ਹਰਿਆਣੇ 'ਚ ਵੀ ਬਣੇ। ਯਾਨੀ ਮਤਲਬ ਕਿ ਅੱਡੋ ਅੱਡ ਲੌਜਿਕ ਨੇ। ਪਰੰਤੂ ਅੱਜ ਅਕਾਲੀ ਦਲ ਅਤੇ ਐਸਜੀਪੀਸੀ ਦੀ ਜਿਹੜੀ ਇਹ ਮੀਟਿੰਗ ਹੋਈ ਆ, ਇਹਦੇ ਵਿੱਚ ਮਤਾ ਪਾ ਕੇ ਇਹਨਾਂ ਨੇ ਰੱਦ ਕਰ ਦਿੱਤਾ। ਹੁਣ ਜਿਹੜਾ ਪ੍ਰੋਗਰਾਮ ਉਲੀਕਿਆ ਜਾਏਗਾ ਉਹ ਐਸਜੀਪੀਸੀ ਇਹਨਾਂ ਨੂੰ ਪ੍ਰੋਗਰਾਮ ਦੇਵੇਗੀ ਤੇ ਉਸ ਤੋਂ ਬਾਅਦ ਜਿਹੜੇ ਅਕਾਲੀ ਦਲ ਦੇ ਕਾਰਕੁਨ ਆ ਉਹ ਫਿਰ ਉਸ ਹਿਸਾਬ ਦਾ ਐਕਸ਼ਨ ਪਲਾਨ ਜਿਹੜਾ ਉਹ ਐਕਸੀਕਿਊਟ ਕਰਨਗੇ। ਤੋ ਇਹ ਮਾਮਲਾ ਹੈ। ਕੁੱਲ ਮਿਲਾ ਕੇ ਦੇਖਦੇ ਹਾਂ ਹੁਣ ਅੱਗੇ ਕੀ ਬਣਦਾ ਹੈ, ਪਰ ਲੱਗਦਾ ਨਹੀਂ ਹੈ ਕਿ ਇਹ ਸਰਵਸੰਮਤੀ ਦੇ ਨਾਲ, ਯਾਨੀ ਆਪਸ ਦੇ ਵਿੱਚ ਜੋ ਜਿੰਨੇ ਵੀ ਪੰਥਕ ਧਿਰਾਂ ਵਾਲੇ ਲੋਕ ਨੇ ਕਿ ਆਪਸ ਦੇ ਵਿੱਚ ਨਿਬੇੜ ਲਓਗੇ ਤਾਂ ਇਹ ਮਾਮਲਾ ਜਾਂ ਤਾਂ ਫਿਰ ਕਾਨੂੰਨੀ ਚੌਕਟੇ 'ਚ ਜਾਏਗਾ ਤੇ ਜਾਂ ਇਹ ਹੋ ਸਕਦਾ ਕਿ ਫਿਰ ਆਮੋ ਸਾਹਮਣੇ ਹੋ ਜਾਵੇ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ। ਆਮ ਆਦਮੀ ਪਾਰਟੀ ਦੇ ਆਗੂ ਤੇ ਇਹ ਦੋਸ਼ ਲੱਗ ਰਿਹਾ ਕਿ ਇਹਨੇ ਗੁਰਦੁਆਰਾ ਸਾਹਿਬ ਤੇ ਕਬਜ਼ਾ ਕੀਤਾ ਜੀ। ਨਹੀਂ ਦੇਖੋ, ਇਹ ਐਸਾ ਕਿਹੜਾ ਦੋਸ਼ ਹੈ ਜਿਹੜਾ 6 ਮਹੀਨੇ 'ਚ ਇਹਨਾਂ ਨੇ ਖੱਟਿਆ ਨਹੀਂ ਹੈ। ਜੀ 6 ਮਹੀਨੇ ਤੇ ਆਮ ਸਰਕਾਰਾਂ ਨੂੰ ਸੁਖਣਾ ਲਾਉਂਦੇ ਨਿਕਲ ਜਾਂਦੇ ਆ। ਇਹਨਾਂ ਨੇ ਤੇ 6 ਮਹੀਨਿਆਂ 'ਚ ਸਾਰਾ ਕੁਝ ਹੀ ਦਿਖਾ ਦਿੱਤਾ ਹੈ, ਸਾਰੇ ਰੰਗ ਹੀ ਦਿਖਾ ਦਿੱਤੇ ਆ ਕਿ ਬਸ ਕੋਈ ਕਸਰ ਹੈ ਹੀ ਨਹੀਂ ਹੈ। ਬਾਕੀ ਬਸ ਦੱਬੀ ਆਓ ਕੰਮ ਨੂੰ। ਹੁਣ ਵੇਖੋ ਗੱਲ ਕੀ ਹੈ ਕਿ ਜੇ ਇਹਨਾਂ ਦੀਆਂ ਗੱਲਾਂ ਕਰੋ ਤੇ ਇਹਨਾਂ ਦੇ ਜਿਹੜੇ ਸਮਰਥਕ ਆ ਬੜੇ ਨਾਰਾਜ਼ ਹੁੰਦੇ ਨੇ ਅੱਜ ਕੱਲ। ਪਰ ਇਸ ਤਰ੍ਹਾਂ ਦੀ ਨਾਰਾਜ਼ਗੀ ਅਕਾਲੀ ਦਲ ਵਾਲੇ ਵੀ ਰੱਖਦੇ ਹੁੰਦੇ ਸੀਗੇ 2013-12 ਉਸ ਦੌਰ ਦੇ ਵਿੱਚ। ਫਿਰ ਆਪਣੇ ਆਪ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਨਹੀਂ ਯਾਰ ਇਹ ਤੇ ਕੰਮ ਖਰਾਬ ਹੋ ਗਿਆ। ਪਰ ਜਦੋਂ ਹੋਸ਼ ਬਾਅਦ ਦੇ ਵਿੱਚ ਕੀਤੀ ਜਾਵੇ ਫਾਇਦਾ ਕੀ ਹੈ, ਟਾਈਮ ਹੀ ਲੰਘ ਜਾਵੇ। ਤਾਂ ਹੁਣ ਤੁਸੀਂ ਇਹ ਦੇਖੋ ਨਾ ਕਿ ਕਿਹੜਾ ਦਿਨ ਆ ਜਿੱਦਣ ਇਹਨਾਂ ਦੇ ਬੰਦਿਆਂ ਦੀ ਕੋਈ ਕਰਤੂਤ ਸਾਹਮਣੇ ਨਹੀਂ ਆਉਂਦੀ। ਆ ਹੁਣ ਮਾਮਲਾ ਜਿਹੜਾ ਉਹ ਹੈਗਾ ਇਹਨਾਂ ਦਾ, ਇੱਕ ਹਾਰ ਗਿਆ ਸੀਗਾ ਐਮਐਲਏ, ਉਹਦਾ ਨਾਮ ਹੈ ਮਿਆਦੀਆਂ, ਬਲਦੇਵ ਸਿੰਘ ਮਿਆਦੀਆਂ, ਹਲਕਾ ਇੰਚਾਰਜ ਹੈ ਵੈਸੇ ਉਹ। ਇਹ ਵੇਖ ਲਓ ਇਹਨਾਂ ਦੇ ਕੰਮ, ਕਹਿੰਦੇ ਸਨ ਹਲਕਾ ਇੰਚਾਰਜ ਤੇ ਹਲਕੇ ਹੋਏ ਫਿਰਦੇ ਆ। ਤੇ ਇਹ ਕਿਹੜੇ ਹਲਕਾ ਇੰਚਾਰਜ ਨੇ ਬਈ ਜਿਹੜੇ ਗੁਰਦੁਆਰਿਆਂ ਵਾਲੇ ਮਾਮਲੇ 'ਚ ਤੁਰੇ ਫਿਰਦੇ ਆ। ਇੱਥੇ ਕੀ ਹੈ ਕਿ ਵੀਡੀਓ ਵਾਇਰਲ ਹੋਇਆ ਕਿ ਮੰਡੀਰ ਕਿਰਪਾਨਾਂ ਡੰਡੇ ਪਤਾ ਨਹੀਂ ਕਿਆ ਕਿਆ ਲੈ ਕੇ ਵੜ ਗਈ। ਉਸ ਤੋਂ ਬਾਅਦ ਫਿਰ ਇਹ ਮਾਮਲਾ ਜਿਹੜਾ ਉਹ ਇੱਥੋਂ ਤੱਕ ਗਿਆ ਕਿ 144 ਲਾ ਦਿੱਤੀ ਗਈ। ਇਹ ਮਾਮਲਾ ਹੈਗਾ ਲੋਪੋਕੇ ਦੇ ਅਧੀਨ ਪਿੰਡ ਪੈਂਦਾ ਕੁਆਲੀ, ਉੱਥੋਂ ਦੇ ਗੁਰਦੁਆਰਾ ਸਾਹਿਬ ਦਾ। ਤੇ 144 ਲਾ ਦਿੱਤੀ ਹੈ। ਤਹਿਸੀਲਦਾਰ ਨੂੰ ਰਿਸੀਵਰ ਨਿਯੁਕਤ ਕੀਤਾ ਗਿਆ ਹਿਸਾਬ ਨਾਲ। ਦੋਸ਼ ਇਹ ਆ ਕਿ ਉਹ ਜਿਹੜੇ ਬੰਦੇ ਬਾਹਰੋਂ ਆਏ ਸਨ ਤੇ ਮਿਆਦੀਆ ਸਾਹਿਬ ਨੇ ਕਥਿਤ ਤੌਰ ਤੇ ਭੇਜੇ ਜਾਂ ਲਿਆਂਦੇ, ਜਦ ਕਿ ਮਿਆਦੀਆ ਸਾਹਿਬ ਕਹਿੰਦੇ ਆ ਕਿ ਨਹੀਂ ਨਹੀਂ ਇਹ ਐਸਾ ਕੁਛ ਨਹੀਂ ਹੈ। ਇਹ ਅਸਲ ਦੇ ਵਿੱਚ ਮਤਲਬ ਕਿ ਸਾਰਾ ਰੌਲਾ ਕਮੇਟੀ ਦਾ, ਪਿੰਡ ਦੀ ਕਮੇਟੀ ਦਾ ਰੌਲਾ ਹੈ। ਤੇ ਪਿੰਡ ਦੀ ਕਮੇਟੀ ਦਾ ਵੀ ਕੀ ਹੈ ਕਿ ਇਹ ਜਿਹੜੇ ਮਤਲਬ ਕਿ ਦੋ ਧਿਰਾਂ ਦੇ ਮਾਮਲੇ ਆ, ਅਸੀਂ ਤੇ ਕਿਹਾ ਕਿ ਇਹਨੂੰ ਸ਼ਾਂਤਮਈ ਢੰਗ ਦੇ ਨਾਲ ਤੁਸੀਂ ਨਜਿੱਠ ਲਵੋ। ਆਮੋ ਸਾਹਮਣੇ ਹੋਏ ਸੀ ਕਿ ਪੁਲਿਸ ਨੂੰ ਸੂਚਨਾ ਦਿੱਤੀ ਗਈ ਵਗੈਰਾ ਵਗੈਰਾ, ਸਾਰੇ ਉਹਨਾਂ ਨੇ ਸਾਰੇ ਦੋਸ਼ ਨਕਾਰ ਦਿੱਤੇ ਆ ਕਿ ਅਸਲ ਦੇ ਵਿੱਚ ਇਹ ਦੋ ਧਿਰਾਂ ਦਾ ਝਗੜਾ ਹੈ। ਪਿੰਡ ਵਾਲੇ ਚਾਹੁੰਦੇ ਹਨ ਕਿ ਕਮੇਟੀ ਦੇ ਵਿੱਚ ਨਵੇਂ ਬੰਦੇ ਪਾਏ ਜਾਣ ਤੇ ਸਰਪੰਚ ਹੈ ਜਿਹੜਾ ਉਹ ਟਾਲ ਮਟੋਲ ਕਰਦਾ। ਪਰ ਹੁਣ ਦੋਸ਼ ਤੇ ਜ਼ਰੂਰ ਲੱਗੇ ਹਨ, ਕੋਈ ਨਾ ਕੋਈ ਗੱਲ ਹੋਏਗੀ। ਇਹਨਾਂ ਨੇ ਨਕਾਰ ਦਿੱਤੇ, ਚਲੋ ਅਸੀਂ ਦੋਵੇਂ ਪੱਖ ਰੱਖ ਦਿੱਤੇ ਨੇ। ਪਰ ਇਹ ਗੱਲਾਂ ਕਿਉਂ ਨਿਕਲਦੀਆਂ, ਗੱਲਾਂ ਕਾਹਤੋਂ ਨਿਕਲਦੀਆਂ? ਇਹ ਬੜੀਆਂ ਵੱਡੀਆਂ ਗੱਲਾਂ ਹੁੰਦੀਆਂ ਨੇ। ਹੁਣ ਜਿਵੇਂ ਇਹਨਾਂ ਦੇ ਇੱਕ ਹੋਰ ਨੇ ਚੱਕ ਕੇ ਤੇ ਫਾਇਰ ਕਰ ਦਿੱਤੇ, ਇਸੇ ਏਰੀਏ ਦਾ ਹੀ ਆ, ਉਹਨੇ ਚੱਕ ਕੇ ਫਾਇਰਿੰਗ ਕਰ ਦਿੱਤੀ, ਉਹਦੀ ਵੀਡੀਓ ਵਾਇਰਲ ਹੋਈ ਫਿਰਦੀ ਆ। ਕੋਈ ਇਹਨਾਂ ਦਾ ਕਰੀਬੀ ਗਾਂਜੇ ਨਾਲ ਫੜਿਆ ਜਾਂਦਾ ਅਸਮ ਦੇ ਵਿੱਚ 8.5 ਕੁਆਂਟਲ ਨਾਲ। ਹੱਦ ਹੋ ਗਈ ਆ। ਪ੍ਰਤਾਪ ਸਿੰਘ ਬਾਜਵਾ ਲਿਖੀ ਬੈਠਾ ਸੀਗਾ ਕਿ ਇੱਕ ਐਮਐਲਏ ਇਹਨਾਂ ਦਾ ਐਸਐਸਪੀ ਨੂੰ ਲਾ ਕੇ ਫੋਨ ਕਹਿੰਦਾ ਹੈ ਕਿ ਜਿਹੜੀ ਐਫਆਈਆਰ ਹੈ ਜੇ ਇਹਦੇ ਵਿੱਚ ਬੰਦੇ ਨਾ ਕੱਢੇ ਤੇ ਫਿਰ ਆਪਦਾ ਹਿਸਾਬ ਲਾ ਲਈ। ਜਦ ਕਿ ਉਹਨਾਂ ਤੇ ਦੋਸ਼ ਇਹ ਆ ਕਿ ਜਿਹੜੇ ਹਰੇ ਭਰੇ ਰੁੱਖ ਸੀਗੇ ਉਹੀ ਉਹਨਾਂ ਨੇ ਵੱਢ ਲਏ।
ਤਾਂ ਕਿਹੜੀਆਂ ਗੱਲਾਂ ਤੇ ਪਰਦੇ ਪਾਓਗੇ? ਚਲੋ ਅਸੀਂ ਤੇ ਨਾਲ ਦੱਸ ਦਿੰਨੇ ਆ ਕਿ ਫਲਾਣੇ ਨੇ ਆ ਕਿਹਾ ਜੀ, ਫਲਾਣੇ ਤੇ ਦੋਸ਼ ਹੈ, ਫਲਾਣੇ ਨੇ ਦੋਸ਼ ਨਕਾਰੇ ਆ, ਪਰ ਦੁਨੀਆ ਤੇ ਦੇਖ ਰਹੀ ਹੈ ਨਾ, ਤੁਹਾਨੂੰ ਪਬਲਿਕ ਤੇ ਦੇਖ ਰਹੀ ਹੈ ਕਿ ਕੀ ਚੱਲ ਰਿਹਾ। ਤੇ ਇਸ ਤਰ੍ਹਾਂ ਇਹ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲ ਖੜੀ ਹੋਏਗੀ। ਜੀ ਇਹ ਲੀਡਰ ਤੇ ਅੱਧੇ ਪਚੱਧੇ ਇਹੋ ਜਿਹੇ ਲੀਡਰ ਆ ਜਿਨ੍ਹਾਂ ਨੇ ਬੈਕ ਗੇਅਰ ਲਾ ਕੇ ਉੱਥੇ ਫੇਰ ਚਲੇ ਜਾਣਾ। ਜਿੱਧਰ ਦੇ ਹੱਕ ਦੇ ਵਿੱਚ ਵਾਹ ਵਗਦੀ ਹੋਈ ਇਹਨਾਂ ਨੇ ਫਿਰ ਉਧਰ ਚਲੇ ਜਾਣਾ ਹੈ। ਬਿਲਕੁਲ ਤੇ ਰਹਿ ਕਿਹੜੇ ਗਏ? ਜਾਂ ਤਾਂ ਹੇਠਲੇ ਪੱਧਰ ਤੇ ਵਿਚਾਰੇ ਵਲੰਟੀਅਰ ਤੇ ਜਾਂ ਉਤਲੇ ਪੱਧਰ ਦੀ ਲੀਡਰਸ਼ਿਪ। ਸੋ ਇਸ ਕਰਕੇ ਇਹ ਥੋੜਾ ਬਹੁਤਾ ਇਹਨਾਂ ਨੂੰ ਸੋਚ ਕੇ ਚੱਲਣਾ ਚਾਹੀਦਾ ਹੈ ਕਿ ਬਈ ਇੰਨੇ ਦੋਸ਼, ਇੰਨੀਆਂ ਇਲਜ਼ਾਮ ਤਰਾਸ਼ੀਆਂ, ਇੰਨੀਆਂ ਗੱਲਾਂ ਬਾਤਾਂ ਸਮਝ ਤੋਂ ਪਰੇ ਹੈ ਕਿ ਤੁਸੀਂ ਕੰਮ ਕੀ ਕਰ ਰਹੇ ਹੋ। ਕੀ ਇਹੋ ਹੀ ਕੰਮ ਰਹਿ ਗਏ ਨੇ? ਹੋਰ ਕੋਈ ਕੰਮ ਨਹੀਂ ਹੈ? ਜਦ ਕਿ ਪਿੰਡਾਂ ਦੇ ਵਿੱਚ ਤੁਸੀਂ ਵੇਖੋ ਕਿ ਵਿਕਾਸ ਦਾ ਡੱਕਾ ਨਹੀਂ ਟੁੱਟਾ, ਨਾ ਉਹਨਾਂ ਦੇ ਰਾਜ ਦੇ ਵਿੱਚ ਤੇ ਨਾ ਹੁਣ ਤੱਕ ਇਹਨਾਂ ਦੇ ਰਾਜ ਦੇ ਵਿੱਚ। ਜੀ ਅਗਲੀ ਖਬਰ ਦੇ ਵੱਲ ਚੱਲੀਏ ਤੇ ਗੱਲ ਕਰੀਏ MMS ਕਾਂਡ ਦੀ। ਸਾਰੇ ਜਿਹੜੇ ਦੋਸ਼ੀ ਅਦਾਲਤ ਦੇ ਵਿੱਚ ਪੇਸ਼ ਕੀਤੇ ਆ, ਇੱਕ ਫੌਜੀ ਜਵਾਨ ਦਾ ਵੀ ਲਿੰਕ ਸਾਹਮਣੇ ਆਇਆ ਤੇ ਅਰੁਣਾਚਲ ਪ੍ਰਦੇਸ਼ ਤੋਂ ਦੱਸਦੇ ਆ ਵੀ ਉਹਨੂੰ ਇਹਨਾਂ ਨੇ ਡਿਟੇਨ ਵੀ ਕੀਤਾ ਜੀ। ਨਹੀਂ ਦੇਖੋ, ਜਿਹੜਾ ਫੌਜੀ ਆ ਉਹ ਕੇਸ ਨੂੰ ਸਗੋਂ ਹੋਰ ਗੁੰਝਲਦਾਰ ਕਰ ਗਿਆ ਜੀ। ਹੁਣ ਇਹਦੇ ਵਿੱਚ ਸਮਝ ਨਹੀਂ ਆ ਰਹੀ ਕਿ ਅਸਲ ਦੇ ਵਿੱਚ ਬਈ ਬੰਦਾ ਕੌਣ ਸੀਗਾ ਉਹ, ਜਿਹੜੇ ਬੰਦੇ ਨੂੰ ਵੀਡੀਓ ਜਾ ਰਹੀਆਂ ਸੀ। ਕਿਉਂਕਿ ਕੁਝ ਮੀਡੀਆ ਰਿਪੋਰਟਾਂ ਦਾਅਵਾ ਕਰ ਰਹੀਆਂ ਨੇ ਕਿ ਅਸਲ 'ਚ ਫੋਟੋਆਂ ਜਿਹੜੀਆਂ ਉਹ ਵੀਡੀਓ ਫੋਟੋਆਂ ਜੋ ਵੀ ਸੀਗੀਆਂ ਉਹ ਜਾ ਰਹੀਆਂ ਸੀ ਫੌਜੀ ਨੂੰ, ਤੇ ਫੌਜੀ ਨੇ ਚੱਕ ਕੇ ਉਹ ਰਿਮੂਵ ਮਾਰੀਆਂ ਹੋਈਆਂ ਨੇ। ਜੀ ਦੂਜੇ ਪਾਸੇ ਉਹ ਜਿਹੜਾ ਫੌਜੀ ਆ ਉਹ ਕਹਿੰਦਾ ਕਿ ਜਿਹੜੇ ਉਹ ਦੋ ਪਹਿਲੇ ਫੜੇ ਮੈਂ ਤੇ ਉਹਨਾਂ ਨੂੰ ਜਾਣਦਾ ਨਹੀਂ ਬਈ, ਮੈਂ ਤੇ ਸਿਰਫ ਕੁੜੀ ਨੂੰ ਜਾਣਦਾ ਵਾਂ। ਮੀਡੀਆ ਰਿਪੋਰਟਾਂ ਨੇ। ਹੁਣ ਦੇਖੋ ਅਸੀਂ ਕਿਹੜਾ ਉੱਥੇ ਕੋਲ ਹੈ ਇਨਵੈਸਟੀਗੇਸ਼ਨ 'ਚ, ਜੋ ਮੀਡੀਆ 'ਚ ਆ ਰਿਹਾ ਹੈ। ਤਾਂ ਹੁਣ ਅਫੀਸ਼ੀਅਲੀ SIT ਕੁਝ ਵੀ ਦੱਸਣ ਤੋਂ ਗਰੇਜ਼ ਕਰਦੀ ਆ। ਪੁਲਿਸ ਸਰਕਾਰ ਹਾਲੇ ਕੁਝ ਵੀ ਨਹੀਂ। ਹੁਣ ਤੱਕ ਤਾਂ ਇਹਨਾਂ ਨੇ SIT ਦਾ ਟਾਈਮ ਬਾਉਂਡ ਵੀ ਨਹੀਂ ਕੀਤਾ। ਵੇਖੋ ਕਿੱਡੀ ਸ਼ਰਮਨਾਕ ਗੱਲ ਆ ਕਿ SIT ਦਾ ਕੋਈ ਟਾਈਮ ਬਾਉਂਡ ਤੇ ਕਰਦੇ ਬਈ ਇੰਨੇ ਚਿਰ ਦੇ ਵਿੱਚ ਤੁਸੀਂ ਰਿਪੋਰਟ ਦੇਣੀ ਹੈ। ਤਾਂ ਉਧਰ ਇੱਕ ਜਿਹੜਾ ਪਹਿਲਾਂ ਮਤਲਬ ਕਿ ਦੋ ਬੰਦੇ ਜਿਹੜੇ ਫੜੇ ਸੀ ਉਹਨਾਂ ਚੋਂ ਇੱਕ ਜਿਹੜਾ ਰੰਕਜ ਆ ਉਹ ਤਾਂ ਜ਼ਮਾਨਤ ਵਾਸਤੇ ਵੀ ਚਲਾ ਗਿਆ। ਕਿਉਂਕਿ ਅੱਜ ਵੀ ਦੱਸਦੇ ਆ ਕਿ ਅਦਾਲਤ 'ਚ ਜਦੋਂ ਪੇਸ਼ ਕੀਤਾ ਗਿਆ ਫੌਜੀ ਨੂੰ ਜਾਂ ਦੂਸਰੇ ਤੀਸਰੇ ਨੂੰ, ਉਹਨਾਂ ਦੇ ਵਿੱਚੋਂ ਇੱਕ ਚੀਜ਼ ਸਾਹਮਣੇ ਆਈ ਕਿ ਰੰਕਜ ਦੀ DP ਜ਼ਰੂਰ ਇਸਤੇਮਾਲ ਕੀਤੀ ਗਈ ਹੈ ਜੀ, ਜਦ ਕਿ ਉਹਦਾ ਕੋਈ ਕਸੂਰ ਦੱਸਦੇ ਨਹੀਂ ਹੈ ਕਿ ਉਹਦਾ ਕੋਈ ਇੰਨਾ ਖਾਸ ਕਸੂਰ ਨਹੀਂ, ਕਿਉਂਕਿ ਉਹ ਕਹਿੰਦਾ ਕਿ ਮੇਰੀ ਤਾਂ DP ਯੂਜ਼ ਹੋਈ ਆ, ਮੇਰਾ ਕਿਸੇ ਦੇ ਨਾਲ ਕੋਈ ਸੰਪਰਕ ਨਹੀਂ। ਤੇ ਇਹ ਇਹੋ ਗੱਲ ਕਹਿੰਦਾ ਕਿ ਮੈਂ ਉਹਨਾਂ ਦੋਨਾਂ ਨੂੰ ਨਹੀਂ ਜਾਣਦਾ। ਤਾਂ ਫਿਰ ਇਸ ਆਧਾਰ ਤੇ ਉਹਦੀ ਤੇ ਜ਼ਮਾਨਤ ਬਣਦੀ ਆ, ਉਹਦੀ ਜ਼ਮਾਨਤ ਤੇ ਬਣਦੀ ਆ ਕਿ ਉਹ ਬੰਦਾ ਤਾਂ ਖਾਮਖਾਈ ਰਗੜਿਆ। ਹੁਣ ਦੂਜੇ ਦੀ ਕੀ ਆ ਉਹ ਸਮਝ ਨਹੀਂ ਆਉਂਦੀ ਸਟੋਰੀ, ਕਿਉਂਕਿ ਉਹ ਰੌਲਾ ਇਹ ਪਾਈ ਜਾਂਦਾ ਮੈਂ ਕੁੜੀ ਨਾਲ ਪਹਿਲਾਂ ਹੈਗਾ ਸੀ ਰਿਲੇਸ਼ਨ 'ਚ, ਫਿਰ ਬਾਅਦ 'ਚ ਮੈਂ ਤੇ ਇਹਦਾ ਨੰਬਰ ਵੀ ਬਲੌਕ ਕਰ ਦਿੱਤਾ, ਮੇਰੀ ਤਾਂ ਕੋਈ ਇਹਦੇ ਨਾਲ ਹੈ ਨਹੀਂ ਹੈ। ਉਹ ਜਿਹੜਾ ਫੌਜੀ ਆ ਉਹਦੇ ਨਾਲ ਕਿਤੇ ਇਹਦੀ ਮਿੱਤਰਤਾ ਦੱਸਦੇ ਆ ਕਿ ਸੋਸ਼ਲ ਮੀਡੀਆ ਤੇ ਹੋਈ ਆ ਤੇ ਉਹ ਤੇ ਬਾਅਦ ਨੰਬਰ ਐਕਸਚੇਂਜ ਹੋ ਗਏ। ਤੇ ਜਦੋਂ ਨੰਬਰ ਐਕਸਚੇਂਜ ਹੋਏ ਫਿਰ ਬਾਅਦ ਦੇ ਵਿੱਚ ਇਹਨਾਂ ਨੇ ਇੱਕ ਦੂਜੇ ਨੂੰ ਵੀਡੀਓ ਤੇ ਵੇਖਣਾ ਸਟਾਰਟ ਕਰ ਦਿੱਤਾ ਤੇ ਉੱਥੋਂ ਹੀ ਫਿਰ ਸਾਰਾ ਤੁਹਾਨੂੰ ਪਤਾ ਸਿਆਪਾ ਪੈ ਗਿਆ। ਜਿਹੜਾ ਹੁਣ ਇਹ ਤੇ ਕਹਿੰਦੇ ਨੇ ਕਿ ਅਸਲ ਦੇ ਵਿੱਚ ਉਹ ਨਿਊਡ ਜਿਹੜੀਆਂ ਵੀਡੀਓ ਸੀਗੀਆਂ ਇਸ ਕੁੜੀ ਦੀਆਂ ਸੀਗੀਆਂ, ਪਰੰਤੂ ਸ਼ੱਕ ਤੇ ਹੈਗਾ ਨਾ। ਹੁਣ ਉਹੀ ਗੱਲ ਤੇ ਸਾਫ਼ ਕਰਨ ਵਾਲੀ ਆ ਕਿ ਕੀ ਉਹ ਦੂਸਰੀਆਂ ਕੁੜੀਆਂ ਦੀਆਂ ਵੀਡੀਓ ਸਨ ਜਾਂ ਇਹਦੀਆਂ ਆਪਣੀਆਂ ਹੀ ਸੀਗੀਆਂ। ਪਰ ਜੇ ਇਹਦੀਆਂ ਆਪਣੀਆਂ ਵੀ ਆ, ਜਿਵੇਂ ਹੁਣ ਉਹ ਫੌਜ ਦੇ ਵਿੱਚ ਆ 31-32 ਵਰਿਆਂ ਦਾ ਹੈ, ਜਵਾਕਾਂ ਜੱਲਿਆਂ ਵਾਲਾ ਹੈ, ਮਤਲਬ ਸ਼ਾਦੀशुदा ਵੀ ਆ ਤੇ ਫੌਜੀ ਵੀ ਆ। ਹੁਣ ਬੰਦੇ ਨੂੰ ਉਹਨੂੰ ਆਪ ਨੂੰ ਵੀ ਸ਼ਰਮ ਚਾਹੀਦੀ ਆ, ਉਹ ਕਿਹੜੇ ਚੱਕਰਾਂ 'ਚ ਪਿਆ ਹੋਇਆ ਸੀਗਾ। ਚਲੋ ਇਹ ਕੁੜੀ ਤੇ ਚਲੋ ਉਹਦੇ ਅੱਧ ਉਮਰ 'ਚ ਹੋਏਗੀ, ਉਹਦੇ ਤੋਂ ਕੋਈ 10 ਸਾਲ ਛੋਟੀ ਹੋਏਗੀ, ਕਿ ਤੂੰ ਕਿਹੜੀ ਪੱਗ ਨੂੰ ਪੈ ਗਿਆ, ਤੈਨੂੰ ਤੇ ਸ਼ਰਮ ਨੂੰ ਹੱਥ ਮਾਰਨੀ ਚਾਹੀਦੀ ਸੀਗੀ ਨਾ। ਉਹ ਖੁਦ ਘਰ ਪਰਿਵਾਰ ਵਾਲਾ ਕਬੀਲਦਾਰ ਆਦਮੀ ਆ, ਉਹਦਾ ਦੋਸ਼ ਤੇ ਬਣਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਜਿਸ ਤਰ੍ਹਾਂ ਉਹ ਗਾਂ ਵਧਿਆ ਉਸ ਬੰਦੇ ਨੇ, ਹੁਣ ਇਹ ਆ ਕਿ ਉਹ ਵੀਡੀਓ ਵੇਖ ਕੇ ਆਪ ਡਿਲੀਟ ਕੀਤੀਆਂ ਜਾਂ ਕਿਸੇ ਨੂੰ ਗਾਂ ਫਾਰਵਰਡ ਕੀਤੀਆਂ, ਉਹ ਤੇ ਜਾਂਚ ਪੜਤਾਲ ਦਾ ਵਿਸ਼ਾ ਹੈ। ਪਰ ਇਹ ਮਾਮਲਾ ਗੁੰਝਲਦਾਰ ਹੋ ਗਿਆ ਕਿ ਜਿਹੜੇ ਦੋ ਪਹਿਲਾਂ ਫੜੇ ਆ ਉਹਨਾਂ ਦਾ ਹੁਣ ਕਸੂਰ ਘੱਟ ਨਜ਼ਰ ਆ ਰਿਹਾ, ਇੱਕ ਬੰਦਾ ਫਰੇਮ 'ਚ ਆ ਗਿਆ ਜਿਹਨੂੰ ਕੱਲ ਤੱਕ ਕੋਈ ਜਾਣਦਾ ਨਹੀਂ ਸੀਗਾ। ਹੁਣ ਦੇਖਣਾ ਹੋਏਗਾ ਸਾਰੀਆਂ ਗੁੰਝਲਾਂ ਕਿਵੇਂ ਖੁੱਲਦੀਆਂ। ਮੈਂ ਜਿਵੇਂ ਕਿਹਾ ਕਿ ਦੇਖੋ SIT ਲਈ ਕੋਈ ਟਾਈਮ ਬਾਉਂਡ ਨਹੀਂ ਕੀਤਾ, ਕੋਈ ਸਰਕਾਰ ਉਸ ਤੋਂ ਬਾਅਦ ਇਹਦੇ ਤੇ ਸਟੇਟਮੈਂਟ ਵੀ ਨਹੀਂ ਦੇ ਰਹੀ। ਇਹਨਾਂ ਨੂੰ ਇਹ ਆ ਕਿ ਚਲੋ ਉਦੋਂ ਜਾਨ ਛੁੱਟ ਗਈ, ਜਾਨ ਛੁੱਟੀ ਸੋ ਲਾਖੋਂ ਪਾਏ, ਬਸ ਗੱਲ ਹੈ ਕਿ ਜਾਨ ਬਚ ਗਈ ਆ। ਹੁਣ ਤੁਸੀਂ ਜੋ ਮਰਜ਼ੀ ਕਰ ਲਓ, ਕੋਠਾ ਉਸਰਿਆ, ਤਰਖਾਣ ਵਿਸਰਿਆ, ਬੁਖਾਰ ਉਤਰਿਆ, ਵੈਦ ਵਿਸਰਿਆ। ਗੱਲ ਇਹ ਹੈ ਕਿ ਉਦੋਂ ਰੌਲਾ ਰੱਪਾ ਪੈਂਦਾ ਸੀ, ਉਦੋਂ SIT ਬਣਾ ਦਿੱਤੀ, ਇਹ ਕਰ ਦਿੱਤਾ, ਉਹ ਕਰ ਦਿੱਤਾ। ਪਰ ਹੁਣ ਸਰਕਾਰ ਵੀ ਇਸ ਮਾਮਲੇ ਦੇ ਵਿੱਚ ਟੋਟਲੀ ਕਹਿ ਲਓ ਕਿ ਪਾਸੇ ਆ, ਜੋ ਕਰ ਰਹੀ ਹੈ ਪੁਲਿਸ ਹੀ ਕਰ ਰਹੀ ਹੈ। ਜੀ
ਰਾਜਸਥਾਨ ਦੀ ਗੱਲ ਕਰੀਏ ਮਿੰਟੂ ਜੀ, ਜ਼ਬਰਦਸਤ ਸਿਆਸੀ ਸੰਕਟ ਆ ਗਿਆ। ਜਿਹੜੇ ਗਹਿਲੋਤ ਦੇ ਸਮਰਥਕ ਨੇ ਉਹ ਕਹਿੰਦੇ ਪ੍ਰਧਾਨਗੀ ਵੀ ਚਾਹੀਦੀ ਹੈ, ਪਰ ਪਾਇਲਟ ਮੁੱਖ ਮੰਤਰੀ ਨਹੀਂ ਬਣ ਦੇਣਾ। ਦੇਖੋ ਉਹਦੇ ਚ ਕੀ ਆ ਕਿ ਇਹ ਦੋਵੇਂ ਜਿਹੜੇ ਖੇਮੇ ਆ, ਹਾਂਜੀ। ਇਹਨਾਂ ਦੀ ਹਾਲਤ ਪਹਿਲਾਂ ਹੀ ਇਸੇ ਤਰ੍ਹਾਂ ਦੀ ਹੈ ਕਿ ਉਹ ਉਹਨਾਂ ਨੂੰ ਪਸੰਦ ਨਹੀਂ ਕਰਦੇ, ਉਹਨਾਂ ਨੂੰ ਪਸੰਦ ਨਹੀਂ ਕਰਦੇ। ਗਹਿਲੋਤ ਹੈ ਬੁੱਢਾ ਪੁਰਾਣਾ ਉੱਥੋਂ ਦਾ, ਹੂੰ। ਤੇ ਮੈਂ ਕਹਿੰਦਾ ਉਹਨਾਂ ਸਿਆਸਤ ਦੇ ਵਿੱਚ ਜਿਹੜੇ ਬੁੱਢੇ ਨੇ ਉਹਨਾਂ ਚੋਂ ਜ਼ਿਆਦਾਤਰ ਉਹ ਕਹਿ ਲੋ ਕਿ ਆਪਣੀ ਇਸ ਅਵਸਥਾ ਦੇ ਵਿੱਚ, ਬਜ਼ੁਰਗੀ ਦੀ ਅਵਸਥਾ ਦੇ ਵਿੱਚ ਉਹ ਕੋਈ ਐਸਾ ਮਤਲਬ ਕਿ ਹੈ ਨਹੀਂ ਜਿਹੜਾ ਰਾਜਨੀਤੀ ਚ ਗੁਣ ਉਹਨਾਂ ਚ ਨਾ ਹੋਵੇ। ਫਰੇਬ, ਮਕਾਰੀ, ਝੂਠ, ਜੀ। ਛਲ, ਕਪਟ, ਦੋਗਲਾਪਨ, ਯੂ ਟਰਨ ਦੀ ਕਲਾ, ਇਹ ਸਾਰਾ ਕੁਝ ਹੁੰਦਾ ਇਹਨਾਂ ਦੇ ਵਿੱਚ। ਜਿਵੇਂ ਬੁੱਢਾ ਹੁੰਦਾ ਜਾਂਦਾ ਰਾਜਨੀਤਿਕ ਬੰਦਾ, ਉਵੇਂ ਮੈਂ ਜ਼ਿਆਦਾ ਢਲਦਾ ਜਾਂਦਾ ਇਹਨਾਂ ਗੁਣਾਂ ਦੇ ਵਿੱਚ। ਹੁਣ ਅਸ਼ੋਕ ਗਹਿਲੋਤ ਨੇ ਤੇ ਸਾਰੀ ਚੁਚਰੀ ਛੇੜੀ ਆ। ਵਿਧਾਇਕ ਕੁਛ ਨਹੀਂ ਸੀ ਕਰਦੇ, ਇਹਨੇ ਸਾਰਾ ਕੁਝ ਕਰਕੇ ਕਰਾ ਕੇ ਫੇਰ ਹੀ ਮਾਮਲਾ ਫਿੱਟ ਕੀਤਾ। ਪਰ ਮੈਨੂੰ ਲੱਗਦਾ ਪੁੱਠਾ ਨਾ ਪੈ ਜਾਵੇ ਇਹਦੇ ਤੇ ਹੁਣ, ਜੀ। ਕਿਉਂਕਿ ਹਾਈ ਕਮਾਨ ਕੋਲ ਸ਼ਿਕਾਇਤ ਗਈ ਚਲੀ ਕਿ ਇਹਨੂੰ ਪਾਰਟੀ ਦੇ ਵਿੱਚ ਵੀ ਕੱਢ ਦਿਓ। ਜਿਹੜੇ ਅਬਜ਼ਰਵਰ ਨੇ ਇਹਨਾਂ ਨੇ ਕੀਤੀ ਬਹੁਤ ਮਾੜੀ ਕੀਤੀ ਹੈ। ਉਹ ਮਾਮਲਾ ਜਿਹੜਾ ਇਹ ਹੁਣ ਕਾਫੀ ਗੰਭੀਰ ਹੋ ਗਿਆ। ਇਸ ਵੇਲੇ ਤੱਕ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਭਾਰਤ ਜੋੜੋ ਯਾਤਰਾ ਦੇ ਇਹਨਾਂ ਨੂੰ ਐਡਵਾਂਟੇਜ ਮਿਲਣ ਜਾ ਰਿਹਾ ਸੀਗਾ ਥੋੜਾ, ਉਹ ਵੀ ਹੁਣ ਇਹਨਾਂ ਨੇ ਪਸੂ ਕਿਉਂ ਕਰ ਦਿੱਤਾ। ਇਹੀ ਤੇ ਕਮੀ ਹੈ ਨਾ ਇਹਨਾਂ 'ਚ, ਇਹੀ ਕਮੀ ਆ। ਇਹ ਜਦੋਂ ਵੀ ਕੋਈ ਇੱਕ ਕਦਮ ਅਗਾਹ ਵਧਾਉਂਦਾ ਪਾਰਟੀ ਨੂੰ, ਇਹ 4 ਕਦਮ ਆਪੇ ਪਿੱਛੇ ਖਿੱਚ ਕੇ ਲੈ ਆਉਂਦੇ ਨੇ ਕਿ ਚੱਲੀ ਕਿੱਥੇ ਆ, ਖਲੋ ਜਾ। ਤਾਂ ਬਈ ਇਹਨਾਂ ਦੀ ਤਾਂ ਕੱਲ ਹੀ ਇਹ ਆ ਨਾ। ਹੁਣ ਦੇਖੋ ਸ਼ਸ਼ੀ ਥਰੂਰ ਚ ਕੀ ਹੈ, ਸ਼ਸ਼ੀ ਥਰੂਰ ਨੂੰ ਬਣਾ ਦਿੰਦੇ ਨਾ, ਸ਼ਸ਼ੀ ਥਰੂਰ ਵੀ ਨਹੀਂ ਬਣੇ ਗਏ। ਦਿਗਵਿਜੇ ਹੋਇਆ, ਇਹ ਹੋਇਆ। ਇਹ 4-5 ਚਾਪਲੂਸਾਂ ਦੀ ਜਦੋਂ ਤੱਕ ਗਾਂਧੀ ਪਰਿਵਾਰ ਕੋਲ ਹਾਜ਼ਰੀ ਹੈਗੀ ਹੈ ਨਾ, ਇਹਨਾਂ ਨੂੰ ਦੁਸ਼ਮਣ ਦੀ ਲੋੜ ਹੀ ਨਹੀਂ ਹੈਗੀ। ਬਸ ਸਿੱਧੀ ਸਾਫ਼ ਤੇ ਸਪਸ਼ਟ ਗੱਲ ਆ। ਹੁਣ ਇਹ ਜਿਹੜੇ ਵਿਧਾਇਕ ਆ ਇਕੱਠੇ ਹੋਏ ਫਿਰਦੇ 85 ਕੁੱਲ ਟੋਟਲ 108 ਤੇ ਹੈਗੇ ਨੇ ਇਹਨਾਂ ਦੇ ਕੋਲ। ਉਹਦੇ ਚੋਂ 85 ਦੇ ਕਰੀਬ, 80-85 ਦੇ ਕਰੀਬ ਇਹ ਡਟ ਗਏ, ਕਹਿੰਦੇ ਆ ਕਿ ਇਹ ਅਸੀਂ ਨਹੀਂ ਬਣਨ ਦੇਣਾ, ਉਹਨੂੰ ਇਧਰੋਂ ਬਣਨਾ ਚਾਹੀਦਾ। ਹੁਣ ਰਾਹੁਲ ਗਾਂਧੀ ਕਹਿੰਦਾ ਕਿ ਯਾਰ ਇਹ ਕਿੱਦਾਂ ਹੋ ਸਕਦਾ ਇੱਕ ਬੰਦੇ ਕੋਲ 2 ਅਹੁਦੇ, ਕਿ ਉਹ ਕੌਮੀ ਪ੍ਰਧਾਨ ਵੀ ਬਣ ਜਾਵੇ ਤੇ ਉਹਦਾ ਖੇਮਾ, ਉਹਦਾ ਧੜਾ, ਉਹਦਾ ਖਸਮ ਬੰਦਾ ਸੀਐਮਸ਼ਿਪ ਵੀ ਲੈ ਜਾਵੇ। ਗੱਲ ਤੇ ਹੁਣ ਦਰੁਸਤ ਆ, ਪਰ ਉਹ ਨਹੀਂ, ਪਾਇਲਟ ਨੂੰ ਨਹੀਂ ਉਹ ਪੈਰ ਲੱਗਣ ਦਿੰਦੇ। ਕਹਿੰਦੇ ਜੀ ਭਾਜਪਾ ਦੇ ਨਾਲ ਰਲ ਕੇ ਇਹਨੇ ਪਾਰਟੀ ਤੋੜਨ ਦਾ ਯਤਨ ਕੀਤਾ ਸੀ, ਨੇ ਸਰਕਾਰ ਕਰਾਉਣ ਦਾ ਯਤਨ ਕੀਤਾ ਸੀਗਾ। ਪਰ ਜੋ ਯਤਨ ਆ ਪਾਰਟੀ ਨੂੰ ਤਾਂ ਉੱਤੇ ਅਸਮਾਨ ਤੇ ਉਡਾਉਣ ਦਾ ਹੋ ਰਿਹਾ, ਵੀ ਤੁਸੀਂ ਦੇਖ ਹੀ ਰਹੇ ਜੀ। ਜੀ ਜੀ। ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਧੰਨਵਾਦ ਜੀ। ਜੀ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਤੇ ਆਪਾਂ ਕਰਾਂਗੇ ਚਰਚਾ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਖਬਰਾਂ, ਕੁਝ ਹੋਰ ਅਹਿਮ ਖਬਰਾਂ ਤੇ ਗੱਲਬਾਤ ਕਰਦੇ ਹਾਂ। ਰੁਖ ਕਰਦੇ ਹਾਂ ਸ਼ੇਰਖਾਂ ਦਾ। ਬੋਹਾ ਦੇ ਵਿੱਚ ਪਿੰਡ ਪੈਂਦਾ ਸ਼ੇਰਖਾਂ ਵਾਲਾ। ਇੱਥੇ ਬੀਤੀ ਰਾਤ ਘਰ ਦੇ ਵਿੱਚ ਸੁੱਤੇ ਇੱਕ ਨੌਜਵਾਨ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਕਬੱਡੀ ਖਿਡਾਰੀ ਜਗਜੀਤ ਸਿੰਘ ਉਰਫ ਜੱਗੂ ਵਜੋਂ ਕੀਤੀ ਗਈ ਹੈ। ਪਤਾ ਲੱਗਿਆ ਕਿ ਜਗਜੀਤ ਸਿੰਘ ਆਪਣੇ ਪਿਤਾ ਬਾਬੂ ਸਿੰਘ ਦੇ ਨਾਲ ਘਰ ਦੇ ਵਿੱਚ ਸੁੱਤਾ ਪਿਆ ਸੀ ਅਤੇ ਅਣਪਛਾਤਿਆਂ ਨੇ ਘਰ ਦੀ ਕੰਧ ਟੱਪ ਕੇ ਤੇਜ਼ਧਾਰ ਹਥਿਆਰ ਦੇ ਨਾਲ ਉਹਦਾ ਗਲਾ ਵੱਢ ਦਿੱਤਾ, ਜਿਸ ਕਰਕੇ ਜਗਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਹਮਲਾਵਰ ਇੰਨੀ ਹੁਸ਼ਿਆਰੀ ਦੇ ਨਾਲ ਘਰ ਦੇ ਵਿੱਚ ਦਾਖਲ ਹੋਏ ਸਨ ਕਿ ਇਸ ਵਾਰਦਾਤ ਬਾਰੇ ਜਗਜੀਤ ਦੇ ਨੇੜੇ ਸੁੱਤੇ ਪਏ ਉਸ ਦੇ ਪਿਤਾ ਨੂੰ ਵੀ ਭਿਣਕ ਨਹੀਂ ਲੱਗੀ। ਬਾਬੂ ਸਿੰਘ ਦੇ ਮੁਤਾਬਕ ਜਦੋਂ ਉਹ ਸਵੇਰੇ 4 ਵਜੇ ਉੱਠ ਕੇ ਉਸਨੇ ਵੇਖਿਆ ਤਾਂ ਮੰਜੇ ਤੇ ਲਹੂ ਲੁਹਾਨ ਹੋਈ ਜਗਜੀਤ ਦੀ ਲਾਸ਼ ਪਈ ਸੀ। ਉਸ ਤੋਂ ਬਾਅਦ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਪਹੁੰਚੀ ਤੇ ਪੁਲਿਸ ਨੇ ਹਮਲਾਵਰ ਦੀ ਤਲਾਸ਼ ਦੇ ਲਈ ਖੋਜੀ ਕੁੱਤੇ ਵੀ ਮੰਗਵਾਏ, ਪਰ ਹਾਲੇ ਤੱਕ ਮੁਲਜ਼ਮ ਨੂੰ ਕਾਬੂ ਨਹੀਂ ਕੀਤਾ ਗਿਆ। ਪਤਾ ਲੱਗਿਆ ਕਿ ਇਸ ਕਬੱਡੀ ਖਿਡਾਰੀ ਦੀ ਜਿਹੜੀ ਮਾਤਾ ਹੈ, ਰਾਜਸਥਾਨ ਦੇ ਵੱਲ ਨਰਮਾ ਚੁਗਣ ਗਈ ਹੋਈ ਹੈ, ਜਦਕਿ ਉਹਦਾ ਛੋਟਾ ਪੁੱਤਰ ਚਰਨਜੀਤ ਸਿੰਘ ਫੌਜ ਦੇ ਵਿੱਚ ਹੈ। ਥਾਣਾ ਬੋਹਾ ਦੇ ਮੁਖੀ ਜਿਹੜੇ ਹਰਭਜਨ ਸਿੰਘ, ਉਹ ਕਹਿੰਦੇ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਰੁਖ ਕਰੀਏ ਸੰਗਰੂਰ ਦਾ। ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੀ ਅਗਵਾਈ ਹੇਠ ਸੈਂਕੜੇ ਕਾਰਕੁਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਰੋਸ ਧਰਨੇ ਪ੍ਰਦਰਸ਼ਨ ਕਰਨ ਦੇ ਲਈ ਪਾਬੰਦੀ ਲਗਾਉਣ ਦੀਆਂ ਗੈਰ ਸੰਵਿਧਾਨਕ ਅਤੇ ਜਮਹੂਰੀਅਤ ਵਿਰੋਧੀ ਕਾਰਵਾਈਆਂ ਦੇ ਖਿਲਾਫ ਮੁੱਖ ਮੰਤਰੀ ਦੀ ਕੋਠੀ ਤੱਕ ਰੋਸ ਮਾਰਚ ਕਰਦਿਆਂ ਰੈਲੀ ਕੀਤੀ। ਇਹ ਰੈਲੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕੀਤੀ ਗਈ। ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਸੈਂਕੜੇ ਆਗੂ ਅਤੇ ਕਾਰਕੁਨ NH7 ਤੇ ਪਟਿਆਲਾ ਬਾਈਪਾਸ ਓਵਰਬ੍ਰਿਜ ਹੇਠਾਂ ਇਕੱਠੇ ਹੋਏ, ਜਿੱਥੇ ਰੋਸ ਰੈਲੀ ਕੀਤੀ ਗਈ। ਇਸ ਤੋਂ ਬਾਅਦ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕੋਠੀ ਜਿਹੜੀ ਉੱਥੇ ਕਲੋਨੀ ਦੇ ਗੇਟ ਅੱਗੇ ਪੁੱਜ ਕੇ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰੇ ਕੀਤੇ ਗਏ ਤੇ ਰੈਲੀ ਕੀਤੀ ਗਈ। ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਵਾਅਦੇ ਕਰਕੇ ਤੇ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦੇ ਵਾਰਸ ਦੱਸ ਕੇ ਸੱਤਾ ਤੇ ਕਾਬਜ਼ ਹੋਈ ਭਗਵੰਤ ਮਾਨ ਸਰਕਾਰ ਸ਼ਹੀਦ ਭਗਤ ਸਿੰਘ ਦੇ ਆਜ਼ਾਦੀ ਦੇ ਸੁਪਨਿਆਂ ਨੂੰ ਪੈਰਾਂ ਹੇਠਾਂ ਰੋਲ ਰਹੀ ਹੈ ਅਤੇ ਸੰਘਰਸ਼ੀ ਲੋਕਾਂ ਦੇ ਉੱਪਰ ਜ਼ਬਰ ਕਰਨ ਅਤੇ ਸੰਘਰਸ਼ ਕਰਨ ਉੱਪਰ ਪਾਬੰਦੀਆਂ ਲਗਾਉਣ ਦੇ ਰਾਹ ਪੈ ਚੁੱਕੀ ਹੈ। ਇਸੇ ਤਰ੍ਹਾਂ ਜੇ ਰੁਖ ਕਰੀਏ ਬਰਨਾਲਾ ਦਾ, ਤਾਂ ਬਰਨਾਲਾ ਦੇ ਵਿੱਚ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤਹਿਰ ਦੇ ਘਰ ਦਾ ਘਿਰਾਓ ਕਰਨ ਦੀ ਜਦੋਜਹਿਦ ਦੇ ਦੌਰਾਨ 19 ਸਤੰਬਰ ਨੂੰ ਲਾਠੀਚਾਰਜ ਦਾ ਸ਼ਿਕਾਰ ਹੋਏ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨਾਂ ਨੇ ਮੁੜ ਭਰਤੀ ਪ੍ਰਕਿਰਿਆ ਬਹਾਲ ਕਰਾਉਣ ਦੀ ਮੰਗ ਕਰਦਿਆਂ ਹੇਅਰ ਦੀ ਸਥਾਨਕ ਰਿਹਾਇਸ਼ ਨੇੜੇ ਕਚਹਿਰੀ ਚੌਂਕ ਤੇ ਧਰਨਾ ਲਾਇਆ। ਇਸ ਮੌਕੇ DTF, BKU ਉਗਰਾਹਾਂ, ਡਕੌਂਦਾ ਅਤੇ ਇਨਕਲਾਬੀ ਕੇਂਦਰ ਪੰਜਾਬ ਸਮੇਤ ਹੋਰ ਵੀ ਕਈ ਜਥੇਬੰਦੀਆਂ ਇਹਨਾਂ ਦੀ ਹਮਾਇਤ ਦੇ ਵਿੱਚ ਨਿਤਰੀਆਂ। 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਦੇ ਸੂਬਾ ਕਨਵੀਨਰ ਡਾਕਟਰ ਸੁਹੇਲ ਸਿੰਘ ਨੇ ਕਿਹਾ ਹੈ ਕਿ ਪੈਨਲ ਮੀਟਿੰਗ ਦੀ ਮੰਗ ਪ੍ਰਤੀ ਸਰਕਾਰ ਦੀ ਸ਼ਰਮਨਾਕ ਚੁੱਪ ਦੇ ਵਿਰੋਧ ਦੇ ਵਿੱਚ ਮੁੜ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਮੰਗ ਕੀਤੀ ਹੈ ਕਿ ਭਰਤੀ ਪ੍ਰਕਿਰਿਆ ਬਹਾਲੀ ਹਿੱਤ ਮੁੱਖ ਮੰਤਰੀ ਤੇ ਉਚੇਰੀ ਸਿੱਖਿਆ ਮੰਤਰੀ ਦੇ ਨਾਲ ਪੈਨਲ ਮੀਟਿੰਗ ਕਰਵਾਈ ਜਾਵੇ, ਜਿਸ ਦੇ ਵਿੱਚ ਉਚੇਰੀ ਸਿੱਖਿਆ ਸਕੱਤਰ, ਵਧੀਕ DPI ਅਤੇ ਐਡਵੋਕੇਟ ਜਨਰਲ ਪੰਜਾਬ ਵੀ ਸ਼ਾਮਲ ਹੋਣ। ਇਸ ਦੇ ਨਾਲ ਇਹ ਵੀ ਜਿਹੜਾ ਕਈ ਹੋਰ ਜਥੇਬੰਦੀਆਂ ਨੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕਰਦਿਆਂ ਧਰਨਾਕਾਰੀਆਂ ਤੇ ਹੋਏ ਲਾਠੀਚਾਰਜ ਦੀ ਨਿਖੇਧੀ ਵੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਭਰਤੀ ਸਿਰੇ ਚੜ੍ਹਨ ਦੇ ਨਾਲ ਸੂਬੇ ਦੀ ਉਚੇਰੀ ਸਿੱਖਿਆ ਤੇ ਸਰਕਾਰੀ ਕਾਲਜ ਬਚਣਗੇ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਭਦੌੜ ਦਾ। ਕਸਬਾ ਭਦੌੜ ਦੇ ਇੱਕ ਨੌਜਵਾਨ ਦਾ ਉਸ ਦੇ ਦੋਸਤਾਂ ਵੱਲੋਂ ਸਿਰਫ 6000 ਰੁਪਏ ਪਿੱਛੇ ਹੀ ਕਥਿਤ ਤੌਰ ਤੇ ਕਤਲ ਕਰ ਦਿੱਤਾ ਗਿਆ। ਪੁਲਿਸ ਵੱਲੋਂ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਇੱਕ ਫਰਾਰ ਹੈ। ਪੁਲਿਸ ਨੇ ਦੱਸਿਆ ਹੈ ਕਿ ਹਰਪ੍ਰੀਤ ਸਿੰਘ ਉਰਫ ਕਾਲੂ ਵਾਸੀ ਪੁੱਤਰ ਸੁਰਿੰਦਰਪਾਲ ਵਾਸੀ ਝਾੜਿਆਂ ਵਾਲੀ ਕੋਠੇ ਭਦੌੜ ਦੇ ਵਿੱਚ ਟੈਕਸੀ ਚਲਾਉਂਦਾ ਸੀ। ਲੰਘੀ 21 ਸਤੰਬਰ ਤੋਂ ਉਹ ਆਪਣੀ ਕਾਰ ਸਮੇਤ ਗਾਇਬ ਸੀ। ਹਰਪ੍ਰੀਤ ਕਾਲੂ ਦੀ ਮਾਤਾ ਜਸਵੀਰ ਕੌਰ ਦੇ ਮੁਤਾਬਕ 21 ਸਤੰਬਰ ਨੂੰ ਹਰਪ੍ਰੀਤ ਕਾਲੂ ਨੂੰ ਉਸ ਦੇ ਦੋਸਤ ਦਾ ਫੋਨ ਆਇਆ ਸੀ ਕਿ ਉਹਦੀ ਪਤਨੀ ਬਿਮਾਰ ਹੈ, ਜਿਸ ਨੂੰ ਗੱਡੀ ਦੇ ਵਿੱਚ ਲੈ ਕੇ ਆਉਣਾ ਹੈ।
ਉਹਨੇ ਦੱਸਿਆ ਕਿ ਉਸ ਸਮੇਂ ਦਾ ਕਾਲੂ ਘਰੋਂ ਕਾਰ ਲੈ ਕੇ ਗਿਆ, ਪਰ 4 ਦਿਨ ਬੀਤਣ 'ਤੇ ਵੀ ਵਾਪਸ ਨਹੀਂ ਆਇਆ। ਹਰਪ੍ਰੀਤ ਸਿੰਘ ਕਾਲੂ ਦੀ ਲਾਸ਼ ਬੱਲੋ ਨਹਿਰ ਦੇ ਵਿੱਚੋਂ ਬਰਾਮਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਹਰਪ੍ਰੀਤ ਸਿੰਘ ਦੀ ਮਾਤਾ ਜਿਹੜੀ ਹੈ, ਜਿਹੜੇ ਉਹਦੇ ਬਿਆਨ ਹੈ, ਉਹਨਾਂ ਨੇ ਕਿਹਾ ਕਿ ਹਰਪ੍ਰੀਤ ਕੋਲੋਂ 10,000 ਰੁਪਏ ਉਹਨਾਂ ਨੇ ਉਧਾਰ ਲਏ ਸਨ, ਜਿਨ੍ਹਾਂ ਦੇ ਵਿੱਚੋਂ 4,000 ਰੁਪਏ ਮੋੜ ਦਿੱਤੇ ਸਨ, ਜਦਕਿ 6,000 ਰੁਪਏ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਉਸ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਇਸੇ ਕਰਕੇ ਉਹਦੇ ਦੋਸਤਾਂ ਨੇ ਉਸ ਨੂੰ ਮਾਰ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਹੈ। ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਸਵੀਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਹਰਪ੍ਰੀਤ ਦੇ ਦੋਸਤਾਂ ਕੋਲੋਂ ਪੁੱਛ ਪੜਤਾਲ ਕੀਤੀ ਗਈ ਹੈ, ਤਾਂ ਕਿ ਕਤਲ ਕੇਸ ਦੀ ਗੁੱਥੀ ਜਿਹੜੀ ਸੁਲਝ ਗਈ ਤੇ ਮ੍ਰਿਤਕ ਦੇ ਦੋਸਤ ਸੁਖਦੀਪ ਸਿੰਘ ਉਰਫ ਮਣੀ, ਗੁਰਵਿੰਦਰ ਸਿੰਘ ਉਰਫ ਗਗਨ, ਹਣੀ ਤੇ ਇਹ ਸਾਰੇ ਵਾਸੀ ਜਿਹੜੇ ਆ ਭਦੌੜ ਆ, ਇਹਨਾਂ ਤੇ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ। ਇਹਨਾਂ ਦੇ ਵਿੱਚੋਂ ਸੁਖਦੀਪ ਸਿੰਘ ਮਣੀ ਨੂੰ, ਗੁਰਵਿੰਦਰ ਸਿੰਘ ਗਗਨ ਨੂੰ ਤੇ ਕਾਲਾ ਸਿੰਘ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਦਕਿ ਹਨੀ ਜਿਹੜਾ ਉਹ ਫਰਾਰ ਦੱਸਿਆ ਗਿਆ। ਪੰਜਾਬ ਸਮੇਤ ਕਈ ਰਾਜਾਂ ਦੇ ਵਿੱਚ ਝੋਨੇ ਦੀ ਫਸਲ ਦੀ ਕਟਾਈ ਸ਼ੁਰੂ ਹੋਣ ਵਾਲੀ ਹੈ, ਪਰ ਇਸ ਵੇਲੇ ਮੀਂਹ ਦੇ ਅਸਾਰ ਕਰਕੇ ਕਿਸਾਨੀ ਨੂੰ ਇੱਕ ਵੱਡੀ ਆਰਥਿਕ ਢਾਹ ਲੱਗੀ ਹੈ। ਹੁਣ ਮਹਿੰਗਾਈ ਵਧਣ ਦੇ ਪੂਰੇ ਖਦਸ਼ੇ ਨੇ। ਦੇਸ਼ ਦੇ ਵਿੱਚ ਝੋਨੇ ਦਾ ਉਤਪਾਦਨ ਘਟਣ ਕਰਕੇ ਚੌਲਾਂ ਅਤੇ ਹੋਰ ਖੁਰਾਕੀ ਵਸਤਾਂ ਦੀ ਮਹਿੰਗਾਈ ਵਧਣ ਦਾ ਪੂਰਾ ਖਦਸ਼ਾ ਹੈ। ਖੁਰਾਕ ਮੰਤਰਾਲੇ ਦੇ ਅੰਦਾਜ਼ੇ ਦੇ ਮੁਤਾਬਕ ਉਤਪਾਦਨ ਘਟਣ ਦੇ ਨਾਲ ਗੈਰ ਬਾਸਮਤੀ ਚੌਲਾਂ ਦੇ ਨਿਰਯਾਤ ਦੇ ਵਿੱਚ ਵੀ ਤੇਜ਼ੀ ਜਿਹੜੀ ਆ ਉਹ ਮਹਿੰਗਾਈ ਦਾ ਕਾਰਨ ਬਣ ਸਕਦੀ ਹੈ। ਹੁਣ ਕਣਕ ਅਤੇ ਹੋਰ ਜਿੰਨੀਆਂ ਵੀ ਖਾਣ ਵਾਲੀਆਂ ਵਸਤਾਂ ਹੈ, ਕਣਕ ਹੈ ਚਾਹੇ ਚੌਲ ਹੈ, ਖੁਰਾਕੀ ਵਸਤਾਂ ਜਿੰਨੀਆਂ ਵੀ ਹੈ, ਉਹਨਾਂ ਦੀ ਮਹਿੰਗਾਈ 9 ਤੋਂ ਲੈ ਕੇ 20% ਤੱਕ ਵੱਧ ਸਕਦੀ ਹੈ। ਸੋ ਇਸ ਕਰਕੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਝੋਨੇ ਦੀ ਵਧ ਰਹੀ ਕੀਮਤ ਦਾ ਲਾਭ ਕਿਸਾਨਾਂ ਨੂੰ ਮਿਲੇਗਾ ਜਾਂ ਫਿਰ ਵਪਾਰੀਆਂ ਨੂੰ, ਕਿਉਂਕਿ ਪਿਛਲੇ ਸਾਲ ਜਿਹੜੀ ਸਾਉਣੀ ਦੇ ਮੌਸਮ ਦੇ ਵਿੱਚ ਪੈਦਾਵਾਰ ਸੀ, ਉਹ ਸੀ 10,49 ਕਰੋੜ ਟਨ ਰਹਿਣ ਦੀ ਸੰਭਾਵਨਾ, ਜਦ ਕਿ ਇਹ ਐਤਕੀ ਪਿਛਲੇ ਸਾਲ ਜਿਹੜੀ ਆ ਉਹ 11 ਕਰੋੜ ਤੋਂ ਵੀ ਉੱਪਰ ਸੀਗੀ। ਇਸ ਵਾਰ ਇਹ 10 ਕਰੋੜ ਹੈ। ਸੋ ਗੈਰ ਬਾਸਮਤੀ ਜਿਹੜੇ ਚੌਲ ਆ ਉਹਦਾ ਨਿਰਯਾਤ 11% ਜ਼ਿਆਦਾ ਹੈ, ਤੇ ਰੂਸ ਤੇ ਯੂਕਰੇਨ ਦੀ ਲੜਾਈ ਕਰਕੇ ਟੁੱਟੇ ਹੋਏ ਚੌਲਾਂ ਦੀ ਮੰਗ ਆਲਮੀ ਪੱਧਰ ਉੱਤੇ ਵੀ ਵੱਧ ਗਈ ਹੈ। ਇਸ ਸਮੇਂ ਸੰਸਾਰ ਮੰਡੀ ਦੇ ਵਿੱਚ ਇਹਨਾਂ ਚੌਲਾਂ ਦੀ ਕੀਮਤ ਘਰੇਲੂ ਮੰਡੀ ਨਾਲੋਂ ਕਿਤੇ ਜ਼ਿਆਦਾ ਹੈ, ਤੇ ਲਗਾਤਾਰ ਵੱਧਦੀ ਮਹਿੰਗਾਈ ਨੂੰ ਦੇਖਦਿਆਂ ਕੇਂਦਰ ਨੇ ਬਰਾਮਦ ਉੱਤੇ ਪਾਬੰਦੀ ਲਾਈ ਹੈ, ਤੇ ਇਸ ਉੱਤੇ ਕਰ ਵੀ ਜਿਹੜੀ ਡਿਊਟੀ ਹੈ ਉਹ 20% ਵਧਾ ਦਿੱਤੀ ਹੈ। ਹੁਣ ਸਮਰਥਨ ਮੁੱਲ ਜੇਕਰ ਵੇਖੀਏ ਦੇਸ਼ ਦੇ ਵਿੱਚ, ਘੱਟੋ ਘੱਟ ਸਮਰਥਨ ਮੁੱਲ ਹੈ ਜਿਹੜਾ ਤੇ ਖਰੀਦ ਮੁੱਲ ਆ ਉਹ ਵੱਖ-ਵੱਖ ਐਲਾਨੇ ਜਾਂਦੇ ਆ। ਕੌਮਾਂਤਰੀ ਤੇ ਘਰੇਲੂ ਮੰਡੀ ਦੇ ਵਿੱਚ ਜਿਹੜੀਆਂ ਕੀਮਤਾਂ ਜ਼ਿਆਦਾ ਹੋਣ ਕਰਕੇ ਏਜੰਸੀਆਂ ਘੱਟੋ ਘੱਟ ਸਮਰਥਨ ਮੁੱਲ ਦੀ ਬਜਾਏ ਖਰੀਦ ਮੁੱਲ ਮਤਲਬ ਜ਼ਿਆਦਾ ਕੀਮਤ ਉੱਤੇ ਖਰੀਦ ਕਰਦੀਆਂ। ਸਮਾਂ ਗੁਜ਼ਰਨ ਦੇ ਨਾਲ-ਨਾਲ ਖਰੀਦ ਮੁੱਲ ਐਲਾਨਣਾ ਬੰਦ ਕਰ ਦਿੱਤਾ ਗਿਆ ਅਤੇ ਕਿਸਾਨ ਘੱਟੋ ਘੱਟ ਸਮਰਥਨ ਮੁੱਲ ਬਚਾਉਣ ਦੀ ਲੜਾਈ ਲੜਨ ਲਈ ਵੀ ਮਜਬੂਰ ਹੋ ਗਿਆ। ਅ, ਇਹ ਦੇਖੋ ਕਿੰਨਾ ਸ਼ਾਨਦਾਰ ਨੁਕਤਾ ਸੀ, ਪਰ ਇਹਨੂੰ ਅਸੀਂ ਵਿਸਾਰ ਚੁੱਕੇ ਹਾਂ ਕਿ ਪਹਿਲਾਂ ਸਮਰਥਨ ਮੁੱਲ ਤੇ ਖਰੀਦ ਮੁੱਲ ਵੱਖ-ਵੱਖ ਐਲਾਨੇ ਜਾਂਦੇ ਸੀਗੇ। ਜੇ ਕੌਮਾਂਤਰੀ ਮੰਡੀ ਦੇ ਵਿੱਚ ਮੰਗ ਹੁੰਦੀ ਸੀ, ਤਾਂ ਘੱਟੋ-ਘੱਟ ਸਮਰਥਨ ਮੁੱਲ ਤਾਂ ਕਿਸਾਨ ਨੂੰ ਮਿਲਦਾ ਹੀ ਸੀ, ਪਰ ਨਾਲ-ਨਾਲ ਖਰੀਦ ਮੁੱਲ ਵੀ ਮਿਲਦਾ ਸੀ। ਮਤਲਬ ਖਰੀਦ ਮੁੱਲ ਦਾ ਮਤਲਬ ਜੇ ਮੰਗ ਜ਼ਿਆਦਾ ਹੁੰਦੀ ਸੀ, ਤਾਂ ਏਜੰਸੀਆਂ ਜਿਸ ਵੀ ਖਰੀਦ ਉੱਤੇ ਖਰੀਦ ਕਰਦੀਆਂ ਤੇ ਉਹ ਮੁੱਲ ਕਿਸਾਨ ਨੂੰ ਮਿਲਦਾ ਸੀ। ਸਮਾਂ ਗੁਜ਼ਰਿਆ ਤੇ ਇਹ ਖਰੀਦ ਮੁੱਲ ਬੰਦ ਹੀ ਕਰਤਾ, ਤੇ ਹੁਣ ਤਾਂ ਘੱਟੋ-ਘੱਟ ਸਮਰਥਨ ਮੁੱਲ ਬਚਾਉਣ ਦੀ ਵੀ ਲੜਾਈ ਲੜਨ ਦੇ ਲਈ ਕਿਸਾਨ ਜਿਹੜਾ ਉਹ ਮਜਬੂਰ ਹੋ ਗਿਆ। ਹੁਣ ਇਸ ਵੇਲੇ 23 ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਉੱਤੇ ਖਰੀਦ ਦੀ ਕਾਨੂੰਨੀ ਗਰੰਟੀ ਦੀ ਮੰਗ ਕੀਤੀ ਗਈ ਹੈ। ਪਰ ਅਜੇ ਵੀ ਜਿਹੜਾ ਅੰਦੋਲਨ ਹੋਇਆ ਸੀ ਖੇਤੀ ਦਾ, ਉਹਦੇ ਵਿੱਚ 3 ਖੇਤੀ ਕਾਨੂੰਨ ਵਾਪਸ ਕਰਾਉਣ ਦੇ ਨਾਲ-ਨਾਲ ਇਹ ਮੰਗਾਂ ਜਿਹੜੀਆਂ ਮਹੱਤਵਪੂਰਨ ਆ ਉਹ ਵੀ ਸ਼ਾਮਲ ਹੈ, ਤੇ ਕਿਸਾਨਾਂ ਦਾ ਇਹ ਕਹਿਣਾ ਕਿ ਜਿਹੜੀਆਂ ਹੋਰ ਵਸਤਾਂ ਦੀ ਮਹਿੰਗਾਈ ਹੋਣ ਕਰਕੇ ਫਸਲ ਪੈਦਾ ਕਰਨ ਦੀ ਲਾਗਤ ਵੱਧਦੀ ਹੈ ਤੇ ਉਹਨਾਂ ਦੇ ਜੀਵਨ ਦੇ ਖਰਚੇ ਵੀ ਵੱਧਦੇ ਹੈ। ਪਰ ਜਦੋਂ ਫਸਲਾਂ ਮਹਿੰਗੀਆਂ ਵਿਕਦੀਆਂ ਨੇ ਅੱਗੇ ਜਾ ਕੇ ਕੌਮਾਂਤਰੀ ਮੰਡੀ ਦੇ ਵਿੱਚ ਮੰਗ ਹੁੰਦੀ ਹੈ, ਤਾਂ ਉਹ ਲਾਭ ਉਹਨਾਂ ਨੂੰ ਕਿਉਂ ਨਹੀਂ ਦਿੱਤਾ ਜਾਂਦਾ। ਗਰੀਬਾਂ ਨੂੰ ਸਸਤਾ ਅਨਾਜ ਅਤੇ ਸਰਕਾਰ ਦੇ ਖਰਚੇ ਦੀ ਦਲੀਲ ਦੇ ਤਹਿਤ ਕਿਸਾਨ ਤੋਂ ਘੱਟੋ ਘੱਟ ਭਾਅ ਉੱਤੇ ਚੌਲ ਜਾਂ ਕਣਕ ਦੀ ਖਰੀਦ ਤਾਂ ਕਰ ਲਈ ਜਾਂਦੀ ਹੈ, ਤੇ ਕਿਸਾਨ ਤਾਂ ਸਵਾਮੀਨਾਥਨ ਫਾਰਮੂਲੇ ਦੇ ਮੁਤਾਬਕ ਵੀ ਫਸਲਾਂ ਦੇ ਭਾਅ ਦੀ ਮੰਗ ਕਰਦੇ ਨੇ, ਜਿਸ ਦੇ ਵਿੱਚ ਉਤਪਾਦਨ ਲਾਗਤ ਤੇ ਉਸ ਤੇ 50% ਦਾ ਮੁਨਾਫਾ ਸ਼ਾਮਲ ਹੈ। ਸਰਕਾਰ ਨੂੰ ਕਿਸਾਨਾਂ ਨੂੰ ਵਾਜਬ ਭਾਅ ਦੇਣ ਅਤੇ ਮਹਿੰਗਾਈ ਰੋਕਣ ਦੇ ਵਿੱਚ ਸਮਤੋਲ ਪੈਦਾ ਕਰਨ ਵਾਲੀਆਂ ਨੀਤੀਆਂ ਅਪਣਾਉਣ ਦੀ ਲੋੜ ਹੈ। ਪਰ ਇੱਥੇ ਆਪਾਂ ਦੇਖਿਆ ਕਿ ਨੀਤੀਆਂ ਜਿਹੜੀਆਂ ਬਣਦੀਆਂ ਨੇ ਉਹ ਕਾਰਪੋਰੇਟ ਪੱਖੀ ਬਣਦੀਆਂ ਨੇ। ਤਾਂ ਸਰਕਾਰ ਨੇ 10 ਲੱਖ ਕਰੋੜ ਤੋਂ ਉੱਤੋਂ ਵੀ ਕਰਜ਼ਾ ਜਿਹੜਾ ਜ਼ਿਆਦੇ ਹੈ ਉਹ ਐਨਪੀਏ ਉਦਯੋਗਪਤੀਆਂ ਦਾ, ਵੱਡੇ ਘਰਾਣਿਆਂ ਦਾ ਮਾਫ ਕਰ ਦਿੱਤਾ, ਜਦਕਿ ਪੂਰੇ ਦੇਸ਼ ਦੇ ਕਿਸਾਨਾਂ ਦੇ ਸਿਰ ਜੇਕਰ ਜੋੜਿਆ ਜਾਵੇ ਤਾਂ ਤਕਰੀਬਨ 11 ਕੁ ਲੱਖ ਕਰੋੜ ਦਾ ਜਿਹੜਾ ਕਰਜ਼ਾ ਬਣਦਾ ਹੈ। ਮਤਲਬ ਜਿੰਨਾ ਕਿਸਾਨੀ ਸਿਰ ਕਰਜ਼ਾ ਹੈ, ਉਹਨਾਂ ਕਰਜ਼ਾ ਤਾਂ ਜਿਹੜਾ ਪੈਸਾ ਸੀਗਾ ਵਸੂਲਣਾ ਸੀ ਵੱਡੇ ਉਦਯੋਗਪਤੀਆਂ ਤੋਂ, ਉਹ ਤਾਂ ਸਰਕਾਰ ਵੱਟੇ ਖਾਤੇ ਦੇ ਵਿੱਚ ਪਾ ਚੁੱਕੀ ਹੈ। ਸੋ ਖੈਰ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ।
ਅਗਲਾ ਪ੍ਰੋਗਰਾਮ ਜਿਹੜਾ ਲੈ ਕੇ ਆ ਰਹੇ ਹਾਂ ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਹੈ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜ ਕਰਮਵੀਰ ਸਿੰਘ ਜੀ। ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।